ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 29 ਮਾਰਚ ਦਿਨ ਹੈਗਾ ਜੀ ਮੰਗਲਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਨੋਟ ਸਟੂਡੀਓਜ਼ ਤੋਂ। ਮਿੰਟੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 4159090503। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ। ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਜੀ ਦੇ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦੇ ਸਿਲਸਿਲੇ ਦੇ ਕਰਦੇ ਹਾਂ ਜੀ ਸ਼ੁਰੂਆਤ। ਲੰਬੀ ਦਾ ਲਾਠੀਚਾਰਜ ਮਾਨ ਸਰਕਾਰ ਲਈ ਕਸੂਤਾ ਬਣਿਆ। ਮਿੰਟੂ ਜੀ ਹੈਲੋ ਜੀ ਜੀ, ਹੁਣ ਆਵਾਜ਼ ਆ ਰਹੀ ਹੈ? ਹੁਣ ਆ ਰਹੀ ਹੈ ਜੀ ਜੀ। ਹਾਂਜੀ ਹਾਂਜੀ, ਦੇਖੋ ਮੈਂ ਕਿਹਾ ਲੰਬੀ ਤੇ ਲਾਠੀ ਚਾਰਜ ਦਾ ਰਿਸ਼ਤਾ ਬੜਾ ਪੁਰਾਣਾ ਆ। ਲੋਕ ਕਹਿੰਦੇ ਸਨ ਕਿ ਸ਼ਾਇਦ ਐਤਕੀ ਤੀਸਰੀ ਧਿਰ ਦੀ ਸਰਕਾਰ ਆ ਗਈ ਹੈ, ਲੰਬੀ ਦੇ ਵਿੱਚ ਲੰਬੇ ਲਾਠੀ ਚਾਰਜ ਨਹੀਂ ਹੋਣਗੇ। ਬੜੇ ਅਸੀਂ ਲਾਠੀ ਚਾਰਜ ਇੱਥੇ ਵੇਖੇ ਆ, ਸੁਣੇ ਆ, ਕਵਰ ਵੀ ਕੀਤੇ ਆ। ਪਰ ਆਹ ਲਾਠੀ ਚਾਰਜ ਯਾਨੀ ਇਸ ਸਰਕਾਰ ਦਾ ਜਿਹੜਾ ਪਲੇਠਾ ਲਾਠੀ ਚਾਰਜ ਆ, ਉਹ ਉੱਥੇ ਹੀ ਹੋਇਆ ਜਿੱਥੇ ਕਦੇ ਲਾਠੀ ਚਾਰਜ ਆਮ ਹੁੰਦੇ ਸਨ। ਹੁਣ ਦੇਖੋ ਸਥਿਤੀ ਤੇ ਇਹਨਾਂ ਵਾਸਤੇ ਕਸੂਤੀ ਬਣੀ ਪਈ ਹੈ, ਕਿਉਂਕਿ ਲੰਬੀ ਉਹ ਇਲਾਕਾ ਹੈ ਜਿੱਥੋਂ ਖੁੱਡੀਆਂ ਸਾਹਿਬ ਜਿੱਤੇ ਨੇ। ਤੇ ਤੁਹਾਨੂੰ ਪਤਾ ਖੁੱਡੀਆਂ ਲੈਗਸੀ ਜਿਹੜੀ ਆ, ਖੁੱਡੀਆਂ ਪਰਿਵਾਰ ਦੀ ਜਿਹੜੀ ਰਾਜਸੀ ਵਿਰਾਸਤ ਆ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਆ ਕਿ ਇਸ ਫੈਮਿਲੀ ਨੇ ਕਿਸਾਨੀ ਅੰਦੋਲਨ 'ਚ ਭਰਪੂਰ ਯੋਗਦਾਨ ਪਾਇਆ। ਇਹਨਾਂ ਦੇ ਦੋ ਜੀ ਲਗਾਤਾਰ ਮੁਸਲਸਲ ਦਿੱਲੀ ਜਾਂਦੇ ਰਹੇ ਜਾਂ ਉੱਥੇ ਬੈਠੇ ਰਹੇ। ਸੋ ਉੱਥੇ ਇਹ ਸਾਰਾ ਕੁਝ ਹੋ ਗਿਆ। ਹਾਲਾਂਕਿ ਖੁੱਡੀਆਂ ਸਾਹਿਬ ਨਾਲ ਮੈਂ ਅੱਜ ਗੱਲ ਕੀਤੀ ਸੀ, ਇੱਕ ਇੰਟਰਵਿਊ ਕੀਤੀ, ਤੇ ਉਹਦੇ ਵਿੱਚ ਉਹ ਕਹਿ ਰਹੇ ਸਨ ਕਿ ਦੇਖੋ ਮੈਨੂੰ ਨਹੀਂ ਪਤਾ, ਜੇ ਮੈਨੂੰ ਪਤਾ ਹੁੰਦਾ ਤੇ ਮੈਂ ਇੱਥੋਂ ਤੱਕ ਗੱਲ ਨਹੀਂ ਸੀ ਜਾਣ ਦੇਣੀ। ਹੁਣ ਵੀ ਅਸੀਂ ਨਿਬੇੜਾ ਕਰਵਾਵਾਂਗੇ, ਪਰ ਝੇੜਾ ਬਹੁਤ ਵੱਧ ਗਿਆ। ਝਗੜਾ ਆਪਾਂ ਸਮਝਦੇ ਹੁੰਦੇ ਆ ਨਾ ਕਿ ਝਗੜਾ ਜਦੋਂ ਵੱਧ ਜਾਂਦਾ ਹੈ ਤੇ ਫਿਰ ਮੁਸ਼ਕਲ ਬਣ ਜਾਂਦੀ। ਉਹ ਝਗੜਾ ਖਾਸਾ ਵੱਧ ਗਿਆ, ਖਾਸਾ ਇਉਂ ਵੱਧ ਗਿਆ। ਹੋਇਆ ਕੀ ਸੀਗਾ, ਬੇਸਿਕਲੀ ਸਮੱਸਿਆ ਤਾਂ ਫਿਰ ਉਹੀ ਪ੍ਰਸ਼ਾਸਕੀ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ। ਗੁਲਾਬੀ ਸੁੰਡੀ ਨੇ ਤਬਾਹੀ ਕੀਤੀ ਸੀ। ਆਪਾਂ ਬਾਤ ਤਫਸੀਲ ਰਿਪੋਰਟਾਂ ਕਰਦੇ ਰਹੇ ਕਿ ਕਿੰਨੇ ਉਸ ਤੋਂ ਬਾਅਦ ਖੁਦਕੁਸ਼ੀਆਂ ਵੀ ਕਰ ਗਏ ਕਿਸਾਨ। ਹੋਇਆ ਕੀ ਕਿ ਇਹਨਾਂ ਨੇ ਗਰਦੌਰੀਆਂ ਕਰਵਾਈਆਂ ਸਨ। ਲੰਬੀ ਦੇ ਵਿੱਚ ਨਰਮਾ ਖਾਸਾ ਸੀ, ਰਕਬਾ ਖਾਸਾ ਸੀਗਾ। ਇਹ ਜਿਹੜੀਆਂ ਗਰਦੌਰੀਆਂ ਹੋਈਆਂ ਲੰਬੀ ਦੇ ਵਿੱਚ ਨਹੀਂ ਹੋਈਆਂ। ਤਕਰੀਬਨ ਲਾ ਲਓ ਕਿ ਅੱਧਾ ਕੁ ਦਰਜਨ ਪਿੰਡ ਸਨ ਜਿੱਥੇ ਗਰਦੌਰੀਆਂ ਹੋਈਆਂ। ਹੁਣ ਜੇ ਗਰਦੌਰੀਆਂ ਨਹੀਂ ਹੋਈਆਂ ਤੇ ਫਿਰ ਖਰਾਬੇ ਦਾ ਮੁਆਵਜ਼ਾ ਕਿੱਥੋਂ ਆਉਣਾ ਸੀ? ਹੁਣ ਕਿਸਾਨਾਂ ਦੀ ਮੰਗ ਇਹ ਆ ਕਿ ਪਹਿਲੀ ਗੱਲ ਤੇ ਇਹ ਆ ਕਿ ਤੁਸੀਂ ਬੜਾ ਵਿਤਕਰਾ ਕੀਤਾ। ਲੰਬੀ ਦੇ ਵਿੱਚ ਨਰਮੇ ਹੇਠਲਾ ਰਕਬਾ ਕਾਫੀ ਸੀ, ਖਾਸਾ ਸੀ, ਤਾਂ ਤੁਸੀਂ ਗਰਦੌਰੀਆਂ ਨਹੀਂ ਕਰਵਾਈਆਂ। ਤੇ ਦੂਜੀ ਗੱਲ ਇਹ ਆ ਕਿ ਜਿਨ੍ਹਾਂ ਦਾ ਮੁਆਵਜ਼ਾ ਮਿਲਣਾ ਵੀ ਸੀਗਾ, ਤੇ ਤੁਹਾਨੂੰ ਪਤਾ ਹੋਣਾ, ਯਾਦ ਮੈਂ ਕਰਵਾ ਦੇਵਾਂ, ਤੁਹਾਡੀ ਦ੍ਰਿਸ਼ਟੀ ਗੋਚਰ ਕਰ ਦੇਵਾਂ ਕਿ ਜਦੋਂ ਚਰਨਜੀਤ ਸਿੰਘ ਚੰਨੀ ਵਾਲੀ ਸਰਕਾਰ ਐਨ ਆਖਰੀ ਪੜਾਅ ਤੇ ਸੀ, ਚੋਣ ਜ਼ਾਬਤੇ ਤੋਂ ਪਹਿਲਾਂ, ਕਿਸਾਨ ਆਗੂਆਂ ਦੇ ਨਾਲ ਮੀਟਿੰਗ ਵੀ ਹੋਈ ਸੀ ਔਰ ਕਿਸਾਨ ਆਗੂਆਂ ਨੇ ਬਾਕਾਇਦਾ ਆ ਕੇ ਆਹ ਗੱਲ ਦੱਸੀ ਸੀਗੀ ਕਿ ਦੇਖੋ ਜੀ ਸਰਕਾਰ ਮੰਨ ਗਈ ਆ ਮੁਆਵਜ਼ਾ। ਉਹ ਕਹਿੰਦੇ ਕਿ ਅਸੀਂ ਜੋ ਡੀਸੀ ਹੈਗੇ ਉਹਨਾਂ ਨੂੰ ਪਵਾ ਦੇਾਂਗੇ ਤੇ ਬਹੁਤ ਜਲਦੀ ਕਿਸਾਨਾਂ ਦੀ ਅੱਪੜਦਾ ਹੋ ਜਾਊਗਾ। ਹੁਣ ਕਿੱਥੇ ਚੋਣ ਜ਼ਾਬਤਾ, ਕਿੱਥੇ ਇਲੈਕਸ਼ਨ ਵੀ ਲੰਘ ਗਿਆ ਤੇ ਉਸ ਤੋਂ ਬਾਅਦ ਫਿਰ ਹੁਣ ਤੁਹਾਡੇ ਸਾਹਮਣੇ ਸਰਕਾਰ ਜਿਹੜੀ ਆ ਉਹ ਨਵੀਂ ਚੱਲਦੀ ਪਈ ਆ। ਹੁਣ ਇਹਦੇ ਵਿੱਚ ਦਿੱਕਤ ਇਹ ਆ ਕਿ ਜਿਨ੍ਹਾਂ ਨੇ ਮਤਲਬ ਕਿ ਮੁਆਵਜ਼ੇ ਦਾ ਹੱਕ ਹਾਸਲ ਵੀ ਕੀਤਾ ਉਹਨਾਂ ਨੂੰ ਨਹੀਂ ਮਿਲਿਆ।
ਹਾਲ ਦੀ ਘੜੀ ਉਹ ਜਿਹੜੇ 6-7 ਪਿੰਡ ਹੈਗੇ ਨੇ ਲੰਬੀ ਦੇ। ਤਾਂ ਇਸ ਮੰਗ ਨੂੰ ਮੱਦੇਨਜ਼ਰ ਰੱਖ ਕੇ ਕਿਸਾਨ ਜਿਹੜੇ ਆ ਉਹ ਇੱਥੇ ਨਾ ਲੰਬੀ ਦੇ ਬਾਹਰਲੇ ਪਾਸੇ ਇੱਕ ਤਹਿਸੀਲ ਹੈਗੀ ਹੈ ਛੋਟੀ ਜੀ, ਸਬ ਤਹਿਸੀਲ ਕਹਿ ਸਕਦੇ ਆ, ਤਾਂ ਉਹਦੇ ਵਿੱਚ ਗਏ ਸਨ। ਜਦੋਂ ਉੱਥੇ ਗਏ ਨੇ ਤਾਂ ਮਸਲਾ ਇਹ ਹੋਇਆ ਕਿ ਇਹਨਾਂ ਨੂੰ ਇਹ ਸੀਗਾ ਕਿ ਜਿਹੜਾ ਨਾਇਬ ਤਹਿਸੀਲਦਾਰ ਹੈ ਉਹਨੂੰ ਕਿਤੇ ਆਸੇ ਪਾਸੇ ਕੱਢ ਨਾ ਦੇਣ ਪ੍ਰਸ਼ਾਸਨ ਵਾਲੇ। ਇਹ ਫਿਰ ਅੰਦਰ ਚਲ ਗਏ ਕੰਪਲੈਕਸ ਦੇ ਵਿੱਚ ਤੇ ਉਹ ਉੱਥੇ ਤੜ ਗਏ, ਇੱਕ ਤਰ੍ਹਾਂ ਨਾਲ ਕਹਿ ਲਈਏ ਤੜਕੇ ਰਹਿ ਗਏ। ਤੇ ਰਾਤ ਨੂੰ ਇਹਨਾਂ ਨੇ ਫੋਰਸ ਵਗੈਰਾ ਸੱਦ ਕੇ ਤੇ ਉੱਥੇ ਲਾਠੀ ਚਾਰਜ ਕਰਵਾ ਦਿੱਤਾ, ਜਿਹਦੇ ਚ ਤਕਰੀਬਨ ਅੱਧੀ ਦਰਜਨ ਕਿਸਾਨ ਜਿਹੜੇ ਜ਼ਖਮੀ ਨੇ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਉਸ ਤੋਂ ਬਾਅਦ ਹੋਇਆ ਕੀ ਆ, ਕਿਉਂਕਿ ਜਦੋਂ ਮਤਲਬ ਕਿ ਤੜੇ ਅਫਸਰ ਤੜੇ, ਨਾਇਬ ਤਹਿਸੀਲਦਾਰ ਤੜਿਆ, ਇਹਦੇ ਚ ਹੁੰਦਾ ਕੀ ਹੈ ਕਿ ਰੈਵਨਿਊ ਡਿਪਾਰਟਮੈਂਟ ਹੈ ਨਾ ਜਿਹੜਾ, ਇਹਨਾਂ ਦੀ ਆਪਣੀ ਏਕਤਾ ਬੜੀ ਆ। ਅੱਗੇ ਵੀ ਅਸੀਂ ਸਟ੍ਰਾਈਕਾਂ ਵੇਖੀਆਂ ਨੇ ਇਹਨਾਂ ਦੀਆਂ, ਇਹਨਾਂ ਨੇ ਨਾਲ ਦੀ ਨਾਲ ਧਰਨੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ, ਮਤਲਬ ਕਿ ਅਫਸਰਸ਼ਾਹੀ ਜਿਹੜੀ ਹੈ ਦਬਾ ਚ ਆਈ, ਲਾਠੀਚਾਰਜ ਹੋ ਗਿਆ। ਉਸ ਤੋਂ ਬਾਅਦ ਵੀ ਇੱਕ ਪਾਸੇ ਅੱਜ ਕਿਸਾਨ ਧਰਨੇ ਤੇ ਬਹਿ ਗਏ ਤੇ ਦੂਸਰੇ ਪਾਸੇ ਰੈਵਨਿਊ ਡਿਪਾਰਟਮੈਂਟ ਵਾਲਿਆਂ ਨੇ ਵੀ ਹੜਤਾਲ ਕਰ ਦਿੱਤੀ। ਸੋ ਜਿਵੇਂ ਮੈਂ ਕਿਹਾ ਕਿ ਉਹਨਾਂ ਦੀਆਂ ਅੱਗੇ ਵੀ ਹੜਤਾਲਾਂ ਵੇਖਣ ਨੂੰ ਮਿਲੀਆਂ, ਇੱਥੋਂ ਤੱਕ ਕਿ ਇੱਕ ਅਜੀਬੋ-ਗਰੀਬ परिस्थिति पैदा हो गई कि जदों कर्मचारी मुर्दाबाद मुर्दाबाद कर रहे सन, किसान मजदूर एकता जिंदाबाद कर रहे सन, दूजे पासे किसान, ਤਾਂ ਇੱਕ ਅਜੀਬ ਜਿਹੜਾ ਉੱਥੇ ਦ੍ਰਿਸ਼ ਵੇਖਣ ਨੂੰ ਮਿਲਿਆ ਉਹ ਇਹ ਸੀਗਾ ਕਿ ਜਿਹੜੇ ਕਰਮਚਾਰੀ ਉੱਥੇ ਧਰਨਾ ਲਾ ਕੇ ਮੁਜ਼ਾਹਰਾ ਕਰ ਰਹੇ ਸਨ, ਇੱਕ ਨਾਅਰੇਬਾਜ਼ੀ ਕਰ ਰਹੇ ਸੀਗੇ, ਤਾਂ ਡੀਸੀ ਜਿਹੜੇ ਮੁਕਤਸਰ ਸਾਹਿਬ ਦੇ ਉਹ ਉਹਨਾਂ ਦੇ ਵਿੱਚ ਜਾ ਕੇ ਖੁਦ ਨੂੰ ਮੁਰਦਾਬਾਦ ਕਹਿਣ ਲੱਗ ਗਏ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਲਓ ਆ ਜਾਓ ਹੁਣ ਤੇ ਮੇਰੇ ਨਾਲ ਗੱਲ ਕਰ ਲਓ। ਤਾਂ ਡੀਸੀ ਦਾ ਇਹ ਅੰਦਾਜ਼ ਜਿਹੜਾ ਉਹ ਸਾਰਿਆਂ ਨੂੰ ਟੁੰਬ ਗਿਆ ਕਿ ਕਮਾਲ ਦਾ ਅਫਸਰ ਹੈ, ਖੁਦ ਨੂੰ ਮੁਰਦਾਬਾਦ ਕਹਿ ਕੇ ਕਹਿੰਦਾ ਕਿ ਆ ਜਾਓ ਆਪਾਂ ਹੁਣ ਟੇਬਲ ਤੇ ਚੱਲੀਏ। ਤਾਂ ਆ ਹੈ ਸਾਰੀ ਸੂਰਤ-ਏ-ਹਾਲ ਕਿ ਇੱਥੋਂ ਗੱਲ ਜਿਹੜੀ ਵਿਗੜੀ ਆ। ਪਰ ਤਾਜ਼ਾ ਅਪਡੇਟ ਇਹ ਆ ਕਿ ਕਿਸਾਨਾਂ ਤੇ ਲਾਠੀਚਾਰਜ ਵੀ ਹੋ ਗਿਆ ਤੇ ਕਿਸਾਨਾਂ ਤੇ ਪਰਚਾ ਵੀ ਹੋ ਗਿਆ। ਕਿਸਾਨਾਂ ਤੇ ਲਾਠੀਚਾਰਜ ਵੀ ਹੋਇਆ, ਸੱਟਾਂ ਵੀ ਉਹਨਾਂ ਦੇ ਖਾਸੀਆਂ ਲੱਗੀਆਂ ਨੇ, ਉਲਟਾ ਪਰਚਾ ਵੀ ਹੋ ਗਿਆ। ਤਾਂ ਇਹ ਕਹਾਣੀ ਜਿਹੜੀ ਆ ਕੁਛ ਇਸ ਕਿਸਮ ਦੀ ਵਿਗੜੀ ਹੋਈ ਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੋਕ ਗੁੱਝੀਆਂ ਟਕੋਰਾਂ ਨਹੀਂ ਸਿੱਧੀਆਂ ਟਕੋਰਾਂ ਲਾ ਰਹੇ ਨੇ ਕਿ ਵੇਖ ਲਓ ਤੁਸੀਂ ਤੇ ਬਹੁਤ ਜ਼ਿਆਦਾ ਅੰਦੋਲਨ ਦੇ ਵਿੱਚ ਉਸ ਵੇਲੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਦੇ ਰਹੇ ਤੇ ਤੁਹਾਡੀ ਸਰਕਾਰ ਦੇ ਵਿੱਚ ਕੀ ਹੋ ਰਿਹਾ। ਜਦ ਕਿ ਇੱਕ ਪਾਸੇ ਕੱਲ ਜਾਂ ਪਰਸੋਂ ਦੀ ਗੱਲ ਹੈ, ਮੈਨੂੰ ਪੱਕਾ ਯਾਦ ਨਹੀਂ, ਸ਼ਾਇਦ ਪਰਸੋਂ ਦੀ ਗੱਲ ਆ ਕਿ ਮਾਨਸੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਤੇ ਆਫੀਸ਼ੀਅਲੀ ਜੋ ਇਹ ਫਾਰਮੈਲਿਟੀ ਹੈਗੀ ਉਹਨੂੰ ਪੂਰੀ ਕਰਦੇ ਆ ਕਿ ਅਸੀਂ ਮੁਆਵਜ਼ਾ ਕਿਸਾਨਾਂ ਤੱਕ ਪਹੁੰਚਦਾ ਕਰ ਰਹੇ ਹਾਂ। ਤਾਂ ਦੂਸਰੇ ਪਾਸੇ ਉਸੇ ਮੁਆਵਜ਼ੇ ਨੂੰ ਹਾਸਲ ਕਰਨ ਵਾਸਤੇ ਉਹਨਾਂ ਨੂੰ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਆ। ਸੋ ਇਹ ਸੂਰਤ-ਏ-ਹਾਲ ਹੈ। ਇਹ ਸਾਰੀ ਇਸ ਕਹਾਣੀ ਦੀ ਕਹਾਣੀ ਹੈ ਜਿਹੜੀ ਮੈਂ ਪਰਦੇ ਦੇ ਪਿਛਲੇ ਦੀ ਕਹਾਣੀ ਤੁਹਾਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਉੱਥੇ ਇੱਕ ਧਰਨਾ ਲੱਗਦਾ ਆ, ਉਸ ਧਰਨੇ ਨੂੰ ਚੁਕਵਾਉਣ ਵਾਸਤੇ ਲਾਠੀਚਾਰਜ ਹੁੰਦਾ, ਉਸ ਤੋਂ ਬਾਅਦ ਫਿਰ ਦੋਵੇਂ ਧਿਰਾਂ ਧਰਨੇ ਤੇ ਜਾਂਦੀਆਂ, ਉਸ ਤੋਂ ਬਾਅਦ ਫਿਰ ਪਰਚਾ ਹੁੰਦਾ ਤੇ ਹਾਲ ਦੀ ਘੜੀ ਕਹਿ ਲਓ ਕਿ ਗੱਲ ਵਿੱਚ ਵਿਚਾਲੇ ਹੀ ਆ। ਏਕਤਾ ਉਗਰਾਹਾਂ ਵਾਲਿਆਂ ਨੇ ਵੀ ਕਾਲ ਦਿੱਤੀ ਸੀ ਕਿ ਅਸੀਂ ਜ਼ਿਲ੍ਹਾ ਹੈਡਕੁਆਟਰਾਂ ਤੇ ਧਰਨੇ ਦੇਵਾਂਗੇ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਦਿੱਤੇ ਜੀ। ਜੀ ਜੀ ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰੀਏ, ਸਿੱਧੂ ਨੇ ਫੇਰ ਕੀਤਾ ਇਕੱਠ ਇਸ ਵਾਰ ਲੁਧਿਆਣੇ। ਉਹ ਸਿੱਧੂ ਉਹ ਨਾ ਗਰਦਿਸ਼ ਫਿਲਮ ਸੀ ਸ਼ਾਇਦ, ਮੈਂ ਹੁਣ ਜੇ ਭੁੱਲਦਾ ਨਹੀਂ ਹੈ ਤਾਂ ਜਵਾਨੀ 'ਚ ਫਿਲਮਾਂ ਵੇਖੀਆਂ ਹੁੰਦੀਆਂ, ਬੁਢਾਪੇ 'ਚ ਟਾਵੀਆਂ ਯਾਦ ਰਹਿ ਜਾਂਦੀਆਂ। ਤਾਂ ਜਦੋਂ ਬੁਢਾਪੇ 'ਚ ਜਵਾਨੀ ਆਉਂਦੀ ਹੈ ਨਾ, ਬੁਢਾਪੇ ਤੇ ਜਵਾਨੀ ਆਉਂਦੀ ਆ, ਉਦੋਂ ਫਿਰ ਅੱਧ ਪਚੱਧਾ ਜਿਹਾ ਕੰਮ ਯਾਦ ਰਹਿ ਜਾਂਦਾ ਹੈ। ਜੈਕੀ ਸ਼ਰੋਫ ਤੇ ਅਮਰੀਸ਼ ਪੁਰੀ ਦੀ ਫਿਲਮ ਸੀ, ਉਹਦੇ 'ਚ ਇੱਕ ਗਾਣਾ ਸੀ, ਬੜਾ ਖੂਬਸੂਰਤ ਗਾਣਾ ਸੀ, ਹਮ ਨਾ ਸਮਝੇ ਬਾਤ ਇਤਨੀ ਸੀ ਖਾਬ ਸ਼ੀਸ਼ੇ ਕੇ ਦੁਨੀਆ ਪੱਥਰ ਕੀ। ਕਦੇ ਪਲੇ ਕਰ ਦਿਓ, ਸੁਣਾ ਦਿਓ ਨਾਲੇ ਸਰੋਤਿਆਂ ਨੂੰ ਤੇ ਨਾਲੇ ਤੁਸੀਂ ਆਪ ਸੁਣ ਲੈਣਾ, ਗਾਣਾ ਬੜਾ ਖੂਬਸੂਰਤ ਜੇ। ਤਾਂ ਉਹ ਗੱਲ ਆ ਕਿ ਸਿੱਧੂ ਦੇ ਖਾਬ ਸ਼ੀਸ਼ੇ ਦੇ ਨਿਕਲੇ ਤੇ ਦੁਨੀਆ ਪੱਥਰ ਦੀ ਨਿਕਲੀ। ਤਾਂ ਉਹ ਜਿਹੜੇ ਟੁੱਟੇ ਫੁੱਟੇ ਖਾਬ ਆ ਉਹ ਮਤਲਬ ਕਿ ਉਹਦਾ ਰੰਗੀਨ ਜਿਹਾ ਜਿਹੜਾ ਸ਼ਾਲ ਆ ਉਹਦੇ ਪੱਲੇ 'ਚ ਪਾ ਕੇ ਕਦੇ ਉੱਥੇ ਨਵਤੇਜ ਚੀਮੇ ਦੇ ਘਰ ਦੇ ਵਿੱਚ ਬੈਠਕਾਂ ਤੇ ਕਦੇ ਲੁਧਿਆਣੇ ਇੱਥੇ ਮੇਰੇ ਖਿਆਲ ਦੇ ਨਾਲ ਪਾਂਡੇ ਸਾਹਿਬ ਦੀ ਰਿਹਾਇਸ਼ ਤੇ ਇਹਨਾਂ ਨੇ ਅੱਜ ਇਹ ਬੈਠਕ ਕੀਤੀ ਆ। ਇਹਦੇ ਵਿੱਚ 20 ਦੇ ਕਰੀਬ ਆ, ਪਹਿਲਾਂ ਉੱਥੇ 24 ਦੇ ਕਰੀਬ ਜੁਟੇ ਸਨ। ਇਹਦੇ ਵਿੱਚ 2 ਤੇ ਮੇਰੇ ਖਿਆਲ ਦੇ ਨਾਲ ਸਿਟਿੰਗ ਐਮਐਲਏ ਵੀ ਸ਼ਾਮਲ ਆ, ਇੱਕ ਤੇ ਹੈਗੇ ਫਗਵਾੜੇ ਵਾਲੇ ਧਾਲੀਵਾਲ ਤੇ ਦੂਸਰੇ ਖਹਿਰਾ ਸਾਹਿਬ। ਖਹਿਰਾ ਸਾਹਿਬ ਪੱਤਰਕਾਰਾਂ ਦੇ ਮੁਖਾਤਬ ਹੋਏ ਆ। ਨਵਜੋਤ ਸਿੰਘ ਸਿੱਧੂ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਜ਼ਿਆਦਾ ਟਵਿੱਟਰ ਤੇ ਰਹਿੰਦੇ ਆ। ਤਾਂ ਖਹਿਰਾ ਸਾਹਿਬ ਬੋਲੇ ਕਿ ਵੇਖੋ ਕਾਗਜ਼ੀ ਪੱਤਰੀ ਹਾਲੇ ਵੀ ਸਿੱਧੂ ਸਾਹਿਬ ਜਿਹੜੇ ਪ੍ਰਧਾਨ ਹੈਗੇ, ਲੋਕਾਂ ਨੇ ਪੁੱਛਿਆ ਕਿ ਕਿਵੇਂ ਹੈਗੇ ਨੇ, ਉਹ ਕਹਿੰਦੇ ਕਿ ਅਸਤੀਫਾ ਪ੍ਰਵਾਨ ਹੀ ਨਹੀਂ ਹੋਇਆ। ਹਾਲਾਂਕਿ ਖਬਰਾਂ ਆ ਗਈਆਂ ਸਨ ਕਿ ਅਸਤੀਫਾ ਪ੍ਰਵਾਨ ਹੋ ਗਿਆ,
पर हुण ये कहंदे आ कि हाल दी घड़ी अस्तीफा जिहड़ा प्रवान नहीं होया। पता नहीं हुण सच्चाई की आ, पर नवजोत सिंह सिद्धू जिस तरह ਦੀਆਂ मशकां कर रहे ने, जिस तरह ਦੀਆਂ ਉਹ ਤਿਆਰੀਆਂ ਵਿੱਢੀ ਬੈਠੇ ਆ, ਉਹ ਤੋਂ ਲੱਗਦਾ ਇਹ ਆ ਕਿ ਜੇ ਤਾਂ ਸਿੱਧੂ ਦੀ ਗੱਲ ਮੰਨੀ ਗਈ, ਸਿੱਧੂ ਦੀ ਗੱਲ ਕੀ ਆ ਕਿ ਬਾਈ ਡਾਇਰੈਕਟਲੀ ਤੁਸੀਂ ਕਮਾਂਡ ਮੈਨੂੰ ਦੇ ਦਿਓ। ਹਾਲਾਂਕਿ ਇੱਕ ਹਿੱਸਾ ਹੈਗਾ, ਛੋਟਾ ਜਿਹਾ ਧੜਾ ਹੈਗਾ ਕਾਂਗਰਸ ਦੀ ਜਿਹੜੀ ਸੂਰਤ ਹਾਲ ਮੈਂ ਤੁਹਾਨੂੰ ਦੱਸਦਾ ਵਾ, ਉਹ ਇੱਕ ਛੋਟਾ ਜਿਹਾ ਧੜਾ ਹੈ, ਉਹਦਾ ਮੰਨਣਾ ਇਹ ਆ ਕਿ ਜੇ ਕਿਤੇ ਨਵਜੋਤ ਸਿੰਘ ਸਿੱਧੂ, ਵੈਸੇ ਉਹ ਕਹਿੰਦੇ ਹੁੰਦੇ ਆ ਕਿ ਜੇ ਹੱਥ ਨਹੀਂ ਆਉਂਦੀ, ਤਾਂ ਉਹ ਕਹਿੰਦੇ ਕਿ ਜੇ ਨਵਜੋਤ ਸਿੰਘ ਸਿੱਧੂ ਦੇ ਹੱਥ ਬਾਗਡੋਰ ਹੁੰਦੀ ਤੇ ਮਾਲਵੇ ਦੇ ਵਿੱਚ ਇਹ ਜਿਹੜੀ ਹਨੇਰੀ ਸੀ ਇਹ ਠੱਲੀ ਜਾਣੀ ਸੀ। ਮਤਲਬ ਆਮ ਆਦਮੀ ਪਾਰਟੀ ਦੀ ਜਿਹੜੀ ਹਨੇਰੀ ਸੀ ਸਿੱਧੂ ਨੇ ਉਹ ਠੱਲ ਦੇਣੀ ਸੀ। ਅੱਛਾ, ਇੱਕ ਧੜਾ ਐਸਾ ਹੈਗਾ ਜਿਹੜਾ ਟਕਸਾਲੀ ਕਾਂਗਰਸੀਆਂ ਦਾ ਆਖ ਲਈਏ, ਜਿਵੇਂ ਮਨੀਸ਼ ਤਿਵਾੜੀ ਬੋਲ ਰਹੇ ਸਨ ਕੁਝ ਦਿਨ ਪਹਿਲਾਂ ਕਿ 5 ਸਾਲ ਪਹਿਲਾਂ ਪਾਰਟੀ ਜੁਆਇਨ ਕਰਨ ਵਾਲੇ ਨੂੰ ਵਾਗਡੋਰ ਸੰਭਾਲਣੀ ਕੀ ਜਾਇਜ਼ ਆ। ਇਸੇ ਤਰ੍ਹਾਂ ਜੇ ਤੁਸੀਂ ਵੇਖੋਗੇ ਤਾਂ ਜਿਹੜੇ ਮਾਝੇ ਬ੍ਰਿਗੇਡ ਵਾਲੇ ਆ, ਜਿਵੇਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤਰਜਿੰਦਰ ਸਿੰਘ ਬਾਜਵਾ ਤੇ ਇਸ ਤੋਂ ਇਲਾਵਾ ਸਰਕਾਰੀਆ ਸਾਹਿਬ, ਉਹ ਵੀ ਨਵਜੋਤ ਸਿੰਘ ਸਿੱਧੂ ਤੋਂ ਕਹਿ ਲਓ ਕਿ ਹੁਣ ਥੋੜਾ ਦੂਰ ਰਹਿ ਕੇ ਚੱਲਦੇ ਆ, ਦੂਰ ਰਹਿ ਕੇ ਚੱਲਦੇ ਆ, ਤਾਂ ਉਹ ਆਪਣੇ ਪੱਧਰ ਤੇ ਜ਼ੋਰ ਅਜ਼ਮਾਇਸ਼ ਕਰ ਰਹੇ ਆ। ਇੱਧਰ ਜੋ ਕਾਂਗਰਸ ਤੇ ਹਲਕਿਆਂ ਨੂੰ ਕਵਰ ਕਰਦੇ ਆ, ਜਿਹੜੇ ਮਤਲਬ ਕਿ ਅਦਾਰਿਆਂ ਦੇ, ਅੱਛੇ ਅਦਾਰਿਆਂ ਦੇ ਪੱਤਰਕਾਰ ਆ, ਉਹ ਇਹ ਗੱਲ ਕਹਿੰਦੇ ਆ ਕਿ ਵੇਖੋ ਨਵਜੋਤ ਸਿੰਘ ਸਿੱਧੂ ਨੂੰ ਵਾਗਡੋਰ ਜਿਹੜੀ ਆ ਉਹ ਸੰਭਾਲ ਕੇ ਕਾਂਗਰਸ ਹੁਣ ਫੇਰ ਆਪਣੇ ਆਪ ਨੂੰ ਦੁੱਖਾਂ 'ਚ ਨਹੀਂ ਪਾਉਣਾ ਚਾਹੁੰਦੀ। ਉਹਦਾ ਕਾਰਨ ਇਹ ਆ ਕਿ ਇੱਕ ਤੇ ਨਵਜੋਤ ਸਿੰਘ ਸਿੱਧੂ ਨੂੰ ਜੇ ਵਾਗਡੋਰ ਸੰਭਾਲੀ ਜਾਂਦੀ ਹੈ ਦੁਬਾਰਾ ਫੇਰ, ਤੇ ਮਸਲਾ ਇਹੀ ਹੈ ਕਿ ਪਾਟਕ ਪਿਆ ਰਹਿਣਾ। ਦੂਜੀ ਚੀਜ਼ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪਤਾ ਕੋਈ ਨਹੀਂ ਕਦੋਂ ਵਿਟਰ ਜਾਣਾ। ਉਹ ਤੇ ਪ੍ਰਿਯੰਕਾ ਗਾਂਧੀ ਦੀ ਹਾਜ਼ਰੀ ਦੇ ਵਿੱਚ ਬੋਲਣ ਤੋਂ ਵੀ ਇਨਕਾਰ ਕਰ ਚੁੱਕੇ ਆ। ਪਰ ਕੁਝ ਇਹ ਵੀ ਮੀਡੀਆ ਰਿਪੋਰਟਾਂ ਅੱਜ ਆਈਆਂ ਕਿ ਅਸਲ ਦੇ ਵਿੱਚ ਸਿੱਧੂ ਨੂੰ ਲਾਂਭੇ ਕਰਨ ਦਾ ਮਨ ਤਕਰੀਬਨ ਬਣਾਇਆ ਜਾ ਚੁੱਕਾ ਵਾ ਹਾਈ ਕਮਾਨ ਵੱਲੋਂ, ਤੇ ਉਹਦੇ 'ਚ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਜ਼ਿਕਰ ਆ ਰਿਹਾ ਸੀਗਾ, ਚੌਧਰੀ ਸੰਤੋਖ ਸਿੰਘ ਦਾ ਜ਼ਿਕਰ ਆ ਰਿਹਾ ਸੀ, ਰਵਨੀਤ ਬਿੱਟੂ ਦਾ ਜ਼ਿਕਰ ਆ ਰਿਹਾ ਸੀ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਲੀਡਰ ਹੈਗੇ ਆ, ਇਹਨਾਂ 'ਚੋਂ ਕਿਸੇ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਆ, ਇਹਨਾਂ 'ਚੋਂ ਕਿਸੇ ਇੱਕ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਆ। ਹੁਣ ਦੇਖੋ ਇਹ ਫੈਸਲਾ ਤੇ ਇਹਨਾਂ ਨੇ ਲੈਣਾ ਵਾ, ਪਰ ਫੈਸਲਾ ਬਹੁਤ ਟਫ ਬਣ ਗਿਆ ਇਹਨਾਂ ਵਾਸਤੇ ਕਿ ਕਿਹੜੇ ਬੰਦੇ ਨੂੰ ਲਾਇਆ ਜਾਵੇ। ਇੱਕ ਤੇ ਇਹ ਆ ਕਿ ਉਹ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰ ਸਕੇ, ਔਰ ਦੂਸਰਾ ਆ ਜਿਹੜਾ ਖੱਖੜ ਖਈਆ ਪਿਆ ਵਾ ਇਹਨੂੰ ਰੋਕ ਲਵੇ, ਇਹਨੂੰ ਕਿਸੇ ਤਰੀਕੇ ਨਾਲ ਟੱਲ ਲਵੇ। ਤਾਂ ਕਾਂਗਰਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਇਸ ਵੇਲੇ ਮੁੱਖ ਵਿਰੋਧੀ ਧਿਰ ਆ ਉਹ ਇੰਨੀ ਕਮਜ਼ੋਰ ਆ ਕਿ ਉਹ ਆਪਣੀ ਭੂਮਿਕਾ ਨਾਲ ਨਿਆਂ ਨਹੀਂ ਕਰ ਸਕਦੀ। ਨਾ ਤਾਂ LOP ਚੁਣ ਰਹੇ ਆ ਉਹ, ਨਾ ਆਪਣਾ ਪ੍ਰਧਾਨ ਚੁਣ ਰਿਹਾ, ਹਾਲੇ ਕਲੇਸ਼ ਹੀ ਕਲੇਸ਼ ਆ। ਤਾਂ ਕਲੇਸ਼ ਖੜ ਕੇ ਵੇਖ ਕਿੱਧਰ ਨੂੰ ਜਾਂਦਾ, ਕਿੱਧਰ ਨੂੰ ਨਹੀਂ ਜਾਂਦਾ। ਪਰ ਨਵਜੋਤ ਸਿੰਘ ਸਿੱਧੂ ਬਰਾਬਰ ਜ਼ੋਰ ਲਾ ਰਿਹਾ। ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਭਾਣਾ ਮੰਨ ਚੁੱਕੇ ਆ ਕਿ ਜਿਹੜਾ ਕੁਝ ਹੋ ਗਿਆ ਸੋ ਹੋ ਗਿਆ। ਇੱਕ ਤਾਂ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ, ਉਹ ਕਹਿੰਦੇ ਆ ਕਿ ਚੰਨੀ ਨੂੰ ਹੀ ਵਾਗਡੋਰ ਸੰਭਾਲੀ ਸੀ ਤੁਸਾਂ, ਹੁਣ ਤੁਸੀਂ ਜਾਣੋ ਤੇ ਚੰਨੀ ਜਾਣੇ, ਮੈਂ ਜ਼ਿੰਮੇਵਾਰੀ ਨਹੀਂ ਲੈਣੀ। ਦੂਜੀ ਚੀਜ਼ ਕਿ ਮੈਨੂੰ ਦਿਓ ਜ਼ਿੰਮੇਵਾਰੀ ਤੇ ਮੈਂ ਇੱਧਰ ਚੱਲਦਾ। ਮਤਲਬ ਇਹ ਆ ਕਿ ਉਹ ਸੋਚ ਰਹੇ ਆ ਕਿ 2024 ਦਾ ਇਲੈਕਸ਼ਨ ਉਹਨਾਂ ਦੀ ਅਗਵਾਈ ਹੇਠ ਜੇ ਲੜਿਆ ਜਾਂਦਾ ਹੈ ਤਾਂ ਹੋ ਸਕਦਾ ਕਿ ਮੇਰੇ ਵੀ ਪੈਰ ਲੱਗ ਜਾਣ ਤੇ ਕਾਂਗਰਸ ਦੇ ਵੀ ਪੈਰ ਲੱਗ ਜਾਣ। ਪਰ ਉਹ ਸਮਾਂ ਹਲੇ ਦੂਰ ਆ, ਉਹ ਕਿਆਫਾ ਵੀ ਦੂਰ ਆ ਕਿ ਕੀ ਹੋਏਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਤਾਂ ਉਹ ਵੀ ਇੱਕ ਕਿਤੇ ਨਾ ਕਿਤੇ ਕਹਿ ਲਓ ਕਿ ਮੁਸ਼ਕਲ ਰਸਤਾ ਹੈ, ਉਹ ਵੀ ਆਸਾਨ ਰਸਤਾ ਨਹੀਂ ਹੈ ਕਾਂਗਰਸ ਵਾਸਤੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਰਾਜ ਹੈਗਾ ਆ ਆਪ ਦਾ, ਨਜ਼ਾਰਾ ਕਾਂਗਰਸ ਦਾ। ਦੇਖੋ ਗੱਲ ਕੀ ਆ ਕਿ ਇਹਨਾਂ ਨੇ ਗੌਰ ਨਹੀਂ ਕੀਤਾ, ਤੇ ਜਿਹੜੇ ਕਾਂਗਰਸੀ ਆ ਤੁਹਾਨੂੰ ਪਤਾ ਹੀ ਹੈ ਉਹ ਬੜੇ ਚਲਾਕ ਨੇ, ਜਿਨ੍ਹਾਂ ਨੇ ਸੱਤਾ ਭੋਗੀ ਹੁੰਦੀ ਉਹਨਾਂ ਦੇ ਪੈਰ ਲੱਗੇ ਹੁੰਦੇ ਆ। ਦਰਅਸਲ ਕੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਹੁਣ ਦੇਖ ਲਓ ਕਿ ਤਕਰੀਬਨ 2 ਹਫ਼ਤਿਆਂ ਦੀ ਹੋ ਗਈ ਹੋਣੀ ਆ ਪਾਰਟੀ, ਮੈਨੂੰ ਐਗਜ਼ੈਕਟ ਦਿਨ ਯਾਦ ਨਹੀਂ ਕਿ ਕਿਦਨ ਇਹਨਾਂ ਨੇ ਸਹੁੰ ਚੁੱਕੀ ਸੀ। ਸੰਗੇ ਵਾਂਗੂ ਕਿਦਨ ਕਹੋ ਬਈ ਕਿਦਨ ਕਹੋ, ਤਾਂ ਹੁਣ ਕਿਦਨ ਇਹਨਾਂ ਨੇ ਸਹੁੰ ਚੁੱਕੀ ਸੀ ਉਹਦਾ ਮੈਨੂੰ ਪਤਾ ਨਹੀਂ ਹੈ। ਤੇ ਹੁਣ ਇਸ ਟਾਈਮ ਜੇ ਤੁਸੀਂ ਵੇਖੋਗੇ, ਚਲੋ 15 ਦਿਨ ਹੋ ਗਏ ਆ ਜਾਂ 20 ਦਿਨ ਹੋ ਗਏ, ਜਿੰਨੇ ਵੀ ਦਿਨ ਹੋ ਗਏ ਆ, ਤਾਂ ਜ਼ਿਆਦਾਤਰ ਜਿਹੜੇ ਬੋਰਡ ਤੇ ਨਿਗਮ ਨੇ ਜਾਂ ਨਗਰ ਸੁਧਾਰ ਟਰਸਟ ਨੇ, ਕਮਿਸ਼ਨ ਨੇ, ਕਾਰਪੋਰੇਸ਼ਨ ਨੇ, ਉਹਨਾਂ ਦੇ ਵਿੱਚ ਜਿਹੜੇ ਕਿ ਮਲਾਈਦੌਰ ਅਹੁਦੇ ਵੀ ਕਹੇ ਜਾ ਸਕਦੇ, ਉਹਨਾਂ ਦੇ ਵਿੱਚ ਜ਼ਿਆਦਾਤਰ ਹਾਲੇ ਵੀ ਜਿਹੜੀਆਂ ਵੱਡੀਆਂ ਕੁਰਸੀਆਂ ਨੇ ਉਹ ਸੰਭਾਲੀ ਬੈਠੇ ਆ ਕਾਂਗਰਸੀ। ਅੱਜ ਮੇਰੇ ਖਿਆਲ ਦੇ ਨਾਲ ਲਾਲ ਸਿੰਘ ਹੋਰਾਂ ਨੇ ਅਸਤੀਫਾ ਦੇ ਦਿੱਤਾ ਹੈ,
ਜੇ ਤੁਸੀਂ ਦੂਜੀ ਦੇਖੋਗੇ, ਮੈਂ ਗਿਣਤੀ ਵੀ ਦੱਸ ਦਿੰਦਾ ਕਿ ਬੋਰਡ ਤੇ ਜਿਹੜੇ ਨਿਗਮ ਹੈ ਉਹ ਸਾਡੇ 40 ਆ, ਨਗਰ ਸੁਧਾਰ ਟਰਸਟ ਹੈ ਜਿਹੜੇ ਉਹ 28 ਆ, ਕਮਿਸ਼ਨ ਹੈ ਜਿਹੜੇ ਉਹ ਸਾਡੇ 18 ਆ, ਕਾਰਪੋਰੇਸ਼ਨ ਜਿਹੜੇ ਉਹ ਸਾਡੇ 12 ਆ। ਤਾਂ ਹੁਣ 28 ਨਗਰ ਸੁਧਾਰ ਟਰਸਟਾਂ ਚ ਸਿੱਧੇ ਹੀ ਜਿਹੜੇ ਕਾਂਗਰਸੀ ਚੇਅਰਮੈਨ ਸੀਗੇ ਤੇ ਉਹਨਾਂ ਨੂੰ ਲੱਖਾਂ ਰੁਪਏ ਤਨਖਾਹ, ਗੱਡੀਆਂ ਦੀ ਸਹੂਲਤ, ਜੋ ਕਾਰਪੋਰੇਸ਼ਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਇੱਥੇ ਸਾਰਾ ਕੁਝ ਚੱਲਦਾ ਹੈ ਟਰਸਟਾਂ ਦੇ ਵਿੱਚ। ਤਾਂ ਉਹ ਸਾਰਾ ਕੁਝ ਹੈ ਜਿਹੜਾ ਭੋਗੀ ਕੌਣ ਜਾ ਰਹੇ, ਉਹ ਭੋਗੀ ਜਾ ਰਹੇ ਕਾਂਗਰਸੀ। ਤਾਂ ਇਹ ਸਰਕਾਰ ਜਿਹੜੀ ਹੈ ਉਹ ਹਾਲ ਦੀ ਘੜੀ ਜਿਵੇਂ ਕਹਿ ਲਈਏ ਕਿ ਹਾਲੇ ਹਨੀਮੂਨ ਪੀਰੀਅਡ ਦੇ ਵਿੱਚ, ਪਰ ਮੇਰੇ ਖਿਆਲ ਦੇ ਨਾਲ ਉਹ ਓਵਰ ਹੋ ਚੁੱਕਿਆ, ਹੁਣ ਓਵਰ ਹੋ ਚੁੱਕਿਆ ਜਦੋਂ ਲਾਠੀ ਚਾਰਜ ਹੋਣੇ ਸਟਾਰਟ ਹੋ ਜਾਣ। ਔਰ ਜਦੋਂ ਤੁਸੀਂ ਇੱਥੋਂ ਤੱਕ ਪਹੁੰਚ ਜਾਓ ਕਿ ਹੁਣ ਆਪਦਾ ਹੀ ਉੱਥੇ ਸਟੂਡੀਓ ਤਿਆਰ ਕਰ ਲਿਆ ਵਾ, ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਹੈ, ਸੈਕਟਰੀਏਟ ਦੇ ਵਿੱਚ ਆਪ ਹੀ ਮੋਦੀ ਜੀ ਦੀ ਤਰਜ਼ ਤੇ ਸਟੂਡੀਓ ਬਣਾ ਲਿਆ, ਉੱਥੋਂ ਹੀ ਤੁਸੀਂ ਵੀਡੀਓ ਦਿੰਨੇ ਹੋ ਮੀਡੀਆ ਨੂੰ ਵੀ ਆਪਦਾ ਲੋਗੋ ਲਾ ਕੇ ਤੇ ਚਲਾ ਲਓ। ਤੇ ਮੀਡੀਆ ਵੀ ਸਾਡਾ ਇੰਨੀਆਂ ਜ਼ਿਆਦਾ ਲਾਲਾਂ ਡੇਗਦਾ ਇਹੋ ਜਿਹੇ ਮਸਲੇ ਤੇ, ਇਹ ਨਹੀਂ ਕਹਿ ਰਹੇ ਕਿ ਜਿਸ ਬੰਦੇ ਨੂੰ ਸੀਐਮ ਤੱਕ ਪਹੁੰਚਾਉਣ ਵਾਸਤੇ ਮੀਡੀਆ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ, ਕੋਈ ਮੰਨੇ ਜਾਂ ਨਾ ਮੰਨੇ, ਭਗਵੰਤ ਮਾਨ ਦੀ ਪ੍ਰੋਜੈਕਸ਼ਨ ਦੇ ਵਿੱਚ ਇੱਕ ਰੋਲ ਮੀਡੀਆ ਦਾ ਰਿਹਾ ਹੈ ਕਿ ਭਾਈ ਉਹ ਬੰਦਾ ਅੱਜ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠ ਕੇ ਜੇ ਪਟਿਆਲਾ ਯੂਨੀ ਚ ਆਉਂਦਾ ਹੈ ਤਾਂ ਉੱਥੇ ਜਿਹੜਾ ਆਪਾਂ ਕਹ ਲਈਏ ਗੋਲ ਘਤੇਰਾ ਬਣਾ ਕੇ, ਜਿਵੇਂ ਮਨੁੱਖੀ ਚੇਨ ਹੁੰਦੀ ਆ, ਇਸ ਤਰ੍ਹਾਂ ਮੀਡੀਆ ਨੂੰ ਦੂਰ ਤੱਕ ਦਿੱਤਾ ਜਾਂਦਾ ਹੈ ਕਿ ਮੀਡੀਆ ਕੋਲੋਂ ਮੁਸ਼ਕ ਆਉਂਦਾ ਹੈ। ਇਹੀ ਕਹਿ ਰਹੇ ਨਾ, ਜਿਵੇਂ ਆਦਮ ਬੋ ਕਰਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ, ਤਾਂ ਉਹ ਕੀ ਹੈ ਕਿ ਹੁਣ ਮੀਡੀਆ ਨੂੰ ਦੂਰ ਧੱਕਿਆ ਜਾ ਰਿਹਾ, ਔਰ ਮੀਡੀਆ ਜਿਹੜਾ ਉਹ ਧੱਕੇ ਖਾ ਰਿਹਾ ਆਰਾਮ ਦੇ ਨਾਲ, ਕਿਉਂਕਿ ਉਹਨਾਂ ਨੂੰ ਮਿਲ ਰਹੀ ਅੱਜ ਕੱਲ ਪਿਕਚਰ ਵਗੈਰਾ ਜੋ ਵੀ ਚਾਹੀਦੀਆਂ ਉਹਦੇ ਜੋ ਮਿਲ ਰਹੀਆਂ। ਸੋ ਇਹ ਸਰਕਾਰ ਜਿਹੜੀ ਕਿ ਹੁਣ ਇੱਥੋਂ ਤੱਕ ਚਲੇ ਗਈ ਹੈ, ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਹਨੀਮੂਨ ਪੀਰੀਅਡ ਦੇ ਵਿੱਚ ਆ। ਹੁਣ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਕਬੀਲਦਾਰੀ 'ਚ ਪੈ ਚੁੱਕੀ ਆ ਤੇ ਉਹਨੂੰ ਟੈਸਟ ਵੀ ਜਿਹੜੇ ਉਹ ਦੇਣੇ ਪੈ ਰਿਹਾ। ਪਰ ਉਹਦੇ ਵਿੱਚ ਸਭ ਤੋਂ ਵੱਡੀ ਤੇ ਸਭ ਤੋਂ ਅਹਿਮ ਗੱਲ ਇਹ ਆ ਕਿ ਜਿਹੜੇ 60 ਦੇ ਲਗਭਗ ਬੋਰਡ ਹੈ ਜਾਂ ਕਾਰਪੋਰੇਸ਼ਨ ਹੈ, ਜਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ 40 ਦੇ ਕਰੀਬ ਇਸ ਤਰ੍ਹਾਂ ਸਾਰੇ ਪਾ ਕੇ ਜੇ ਆਪਾਂ ਦੇਖੀਏ ਤਾਂ ਟਰਸਟ ਵਿੱਚ 28 ਉਹ ਆ ਜਾਂਦੇ ਆ, ਤਾਂ ਬਹੁਤ ਵੱਡੀ ਤਾਦਾਦ ਹੈ ਉਹਨਾਂ ਕੁਰਸੀਆਂ ਦੀ ਜਿਹੜੀਆਂ ਮਲਾਈਦਾਰ ਕੁਰਸੀਆਂ ਸਮਝੀਆਂ ਜਾ ਸਕਦੀਆਂ, ਕਿ ਉਹਨਾਂ ਤੇ ਵੀ ਆਪਣੇ ਬੰਦੇ ਹਾਲ ਦੀ ਘੜੀ ਪਹੁੰਚਾ ਨਹੀਂ ਸਕੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ, ਕਮੇਟੀ ਨੇ ਵਰਤਿਆ ਸਰੋਪਾਓ ਲਈ ਕਰੋੜਾਂ ਦਾ ਕੱਪੜਾ। ਅੱਛਾ ਦੇਖੋ, ਇਹ ਨਾ ਕਿਸੇ ਆਰਟੀਆਈ ਐਕਟਿਵਿਸਟ ਨੇ ਆਰਟੀਆਈ ਪਾਈ ਆ ਜਿਹਦੇ ਵਿੱਚ ਖੁਲਾਸਾ ਹੋਇਆ। ਦੇਖੋ ਇਹ ਤੇ ਆਪਾਂ ਨੂੰ ਪਤਾ ਆ ਕਿ ਉੱਥੇ ਸੰਗਤ ਦੀ ਬੜੀ ਆਮਦ ਰਹਿੰਦੀ ਆ ਤੇ ਸਿਰੋਪਾਓ ਦੇਣ ਦੀ ਇੱਕ ਰੀਤ ਹੈ ਗੁਰੂ ਘਰ ਦੇ ਵਿੱਚ, ਔਰ ਇਹ ਰੀਤ ਲੰਮੇਰੇ ਸਮੇਂ ਤੋਂ ਚੱਲੀ ਆ ਰਹੀ ਹੈ, ਆਪਾਂ ਨੂੰ ਪਤਾ ਹੀ ਹੈ। ਉਹ ਇਹਦਾ ਇਤਿਹਾਸ ਮੈਨੂੰ ਨਹੀਂ ਪਤਾ ਕਿ ਮਤਲਬ ਕਿ ਕਿੱਥੋਂ ਗੁਰੂ ਕਾਲ ਚੋਂ ਜੁੜਦਾ ਹੈ ਜਾਂ ਉਸ ਤੋਂ ਬਾਅਦ ਜੁੜਦਾ, ਮਾਫ ਕਰਨਾ, ਪਰੰਤੂ ਬਹੁਤ ਰੀਤ ਪੁਰਾਣੀ ਹੈ। ਉਹਦੇ ਵਿੱਚ ਹੁਣ ਆਪਾਂ ਨੂੰ ਪਤਾ ਹੀ ਹੈ ਕੱਪੜਾ ਤੇ ਲੱਗੂਗਾ ਨਾ, ਕੱਪੜਾ ਤੇ ਲੱਗਣਾ ਹੀ ਆ, ਪਰ ਉਹਦਾ ਜਿਹੜਾ ਡਾਟਾ ਨਿਕਲਿਆ ਉਹ ਵਾਕਿਆ ਹੈਰਾਨ ਕਰਦਾ ਆ। ਹੁਣ ਪਤਾ ਨਹੀਂ ਕਿਤੇ ਕਹਿ ਲਓ ਕਿ ਸ਼ੱਕ ਦੇ ਦਾਇਰੇ 'ਚ ਹੈ, ਜਾਂ ਕਿਤੇ ਕਹਿ ਲਓ ਕਿ ਥੋੜੀ ਤਵੱਜੋ ਮੰਗਦਾ ਕਿ ਇਧਰ ਤਵੱਜੋ ਦਿੱਤੀ ਜਾਵੇ, ਕਿਉਂਕਿ ਮਾਮਲਾ ਕੁਛ ਇਸ ਤਰ੍ਹਾਂ ਦੀਆਂ ਸੰਸਥਾਵਾਂ ਨਾਲ ਜਦੋਂ ਜੁੜਿਆ ਹੁੰਦਾ ਤੇ ਸਾਨੂੰ ਆਪਣੀਆਂ ਜਿਹੜੀਆਂ ਟਿੱਪਣੀਆਂ ਉਹ ਮਸਾਲਾ ਲਾ ਕੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਪਰ ਜੋ ਡਾਟਾ ਨਿਕਲਿਆ ਉਹਨੂੰ ਆਪਾਂ ਜ਼ਰੂਰ ਕੋਟ ਕਰਦੇ ਹਾਂ। ਤਾਂ ਗੱਲ ਕੀ ਹੈ ਕਿ ਜਿਹੜਾ ਮਤਲਬ ਕਿ ਆਰਟੀਆਈ ਦੇ ਰਾਹੀਂ ਜਾਣਕਾਰੀ ਮੰਗ ਕੇ ਡਾਟਾ ਲਿਆ ਗਿਆ, ਪਹਿਲਾਂ ਤਾਂ ਇਹਨਾਂ ਨੇ ਦਿੱਤਾ ਨਹੀਂ। ਗੱਲ ਸੁਣੀ ਜਾਇਓ ਕਿ ਪਹਿਲਾਂ ਤਾਂ ਐਸਜੀਪੀਸੀ ਨੇ ਆਰਟੀਆਈ ਰਾਹੀਂ ਉਹ ਦੇਣ ਤੋਂ ਨਾ ਕਰ ਦਿੱਤਾ, ਜਦ ਕਿ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਐਸਜੀਪੀਸੀ ਕਦੇ ਵੀ ਆਰਟੀਆਈ ਤੋਂ ਨਾ ਨਹੀਂ ਕਰ ਸਕਦੀ। ਕਿਉਂ? ਕਿਉਂਕਿ ਇਹਦੀ ਜਿਹੜੀ ਆਪਾਂ ਨੂੰ ਪਤਾ ਹੀ ਹੈ ਨਾ ਕਿ ਚੋਣ ਹੁੰਦੀ ਹੈ ਉਹ ਇੱਕ ਸੰਵਿਧਾਨਕ ਦਾਇਰੇ 'ਚ ਹੁੰਦੀ ਆ, ਔਰ ਵੱਖ-ਵੱਖ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਸਰਕਾਰੀ ਤੌਰ ਤੇ। ਐਸਜੀਪੀਸੀ ਜਿਹੜੀ ਹੈ ਸਰਕਾਰੀ ਸਹੂਲਤਾਂ ਵੀ ਪ੍ਰਾਪਤ ਕਰਦੀ ਹੈ, ਸੋ ਇਸ ਕਰਕੇ ਇਹ ਆਰਟੀਆਈ ਦੇ ਦਾਇਰੇ 'ਚ ਆਉਂਦੀ ਹੈ। ਤੁਸੀਂ ਆਰਟੀਆਈ ਪਾ ਲਓ, ਇਹ ਤੁਹਾਨੂੰ ਨਿਆਂ ਨਹੀਂ ਦੇਣਗੇ। ਪਰ ਜਿਹੜਾ ਪੱਕਾ ਆਰਟੀਆਈ ਐਕਟਿਵਿਸਟ ਹੁੰਦਾ, ਇਹਨਾਂ ਨੂੰ ਪਤਾ ਹੁੰਦਾ ਇਹਨਾਂ ਹੁੰਦੀਆਂ ਦਾ, ਉਹ ਗਏ ਫਿਰ ਜੋ ਸਟੇਟ ਦੇ ਵਿੱਚ ਆਰਟੀਆਈ ਦੇ ਕਮਿਸ਼ਨਰ ਹੁੰਦੇ ਨੇ, ਉੱਥੋਂ ਫਿਰ ਉਹਨਾਂ ਨੇ ਆਰਡਰ ਕੀਤਾ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਹੈ। ਇਹਦੇ ਵਿੱਚ ਕੀ ਹੋਇਆ ਕਿ ਜੋ ਸਰੂਪਿਆਂ ਦਾ ਮਤਲਬ ਕਿ ਇਹਨਾਂ ਨੇ ਡਾਟਾ ਦਿੱਤਾ ਹੈ ਉਹ 5 ਸਾਲ ਦਾ, 5 ਸਾਲ ਦੇ ਵਿੱਚ ਉਹ ਰੁਪਈਆ ਖਰਚ ਆਇਆ ਜੀ 18 ਕਰੋੜ 7 ਲੱਖ। ਤੇ ਇਹ ਜਿਹੜਾ ਕੱਪੜਾ ਹੈ ਤੁਸੀਂ ਦੇਖ ਲਓ ਕਿ ਤਕਰੀਬਨ ਲਾ ਲਓ
18.25 ਕਰੋੜ ਰੁਪਏ ਦਾ ਬਣਦਾ ਹੈ। ਜੇ ਇਹਨੂੰ ਸਾਲ ਦੇ ਹਿਸਾਬ ਨਾਲ ਦੇਖੋਗੇ, ਚਲੋ ਆਪਾਂ ਪ੍ਰਤੀ ਸਾਲ ਜਿਹੜਾ 5 ਸਾਲਾਂ ਦਾ ਉਹ ਨਹੀਂ ਕੱਢਾਂਗੇ, ਇੱਕ ਸਾਲ ਦਾ ਇੱਕ ਵੱਖਰਾ ਡਾਟਾ ਹੈ। 2015-16 ਦੇ ਵਿੱਚ ਕਹਿੰਦੇ ਕਿ ਇਸ ਸਾਲ ਦੇ ਵਿੱਚ ਦੂਸਰੇ ਸਾਲਾਂ ਦੇ ਮੁਕਾਬਲੇ ਇੰਨਾ ਜ਼ਿਆਦਾ ਕੱਪੜਾ ਲੱਗਿਆ, ਇੰਨਾ ਜ਼ਿਆਦਾ ਕੱਪੜਾ ਖਰੀਦਿਆ ਗਿਆ ਕਿ ਉਹ ਕੱਲੇ ਇੱਕ ਸਿੰਗਲ ਸਾਲ ਦੇ ਵਿੱਚ 6,07,26,870 ਰੁਪਏ। ਇਹ ਜਿਹੜਾ ਸਾਲ ਆ ਕਿ ਬਈ ਇੰਨਾ ਜ਼ਿਆਦਾ ਕੱਪੜਾ ਕਿਵੇਂ ਲੱਗ ਗਿਆ, ਕਿਉਂਕਿ ਜੇ ਤੁਸੀਂ ਦੇਖੋਗੇ ਆਪਾਂ 18 ਕਰੋੜ ਤਾਂ ਕੁੱਲ ਗਿਣਿਆ 5 ਸਾਲਾਂ ਦੇ ਵਿੱਚ, ਤਾਂ 6,07,26,870 ਰੁਪਏ ਜਿਹੜੇ ਆ ਉਹ ਇੱਕੋ ਸਾਲ 'ਚ ਖਰਚ ਕੀਤੇ ਜਾਂਦੇ। ਐਸਾ ਕੀ ਹੋਇਆ ਇਸ ਸਾਲ? ਇਹ ਹੁਣ ਇਹਨਾਂ ਨੂੰ ਜਾਣਕਾਰੀ ਜਿਹੜੀ ਹੈ ਬਾਤ ਤਫਸੀਲ ਦੇਣੀ ਚਾਹੀਦੀ ਹੈ। ਖੈਰ ਆ ਹੈ ਨਾਜ਼ਰਾ, ਇਹ ਹੈ ਕਹਾਣੀ, ਪਰ ਉਹ ਜਿਹੜਾ ਇੱਕ ਸਾਲ ਹੈ ਵਿੱਚੋਂ ਜਿਹਦੇ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਹੀ ਇੰਨਾ ਖਰਚ ਕੀਤਾ ਗਿਆ, ਉਹ ਕਿਤੇ ਨਾ ਕਿਤੇ ਸ਼ੱਕ ਦੇ ਦਾਇਰੇ 'ਚ ਆਉਂਦਾ। ਹਾਲਾਂਕਿ ਮੈਂ ਗੱਲਾਂ ਬਹੁਤੀਆਂ ਕਰਨੀਆਂ ਨਹੀਂ ਚਾਹੁੰਦਾ, ਕਿਉਂਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜੋ ਸੇਵਾ ਕਰਦੀਆਂ ਨੇ ਉਹਦੇ ਪ੍ਰਬੰਧਕ ਮਾੜੇ ਹੋ ਸਕਦੇ ਨੇ, ਪਰ ਆਪਾਂ ਗਾਏ ਬਗਾਏ ਬੀਤੇ ਦੇ ਵਿੱਚ ਇੱਥੇ ਘੁਟਾਲੇ ਦੇਖੇ ਨੇ, ਚਾਹੇ ਉਹ ਕੜਾਹ ਪ੍ਰਸਾਦ ਦੀਆਂ ਪਰਚੀਆਂ ਦਾ ਘੁਟਾਲਾ ਹੋਵੇ, ਚੰਦੋਆ ਮਾਮਲਾ ਹੋਵੇ, ਬਹੁਤ ਸਾਰੇ ਵਾਪਰ ਚੁੱਕੇ ਆ, ਬਹੁਤ ਸਾਰੇ ਵਾਪਰ ਚੁੱਕੇ ਆ। ਸੋ ਇਸ ਕਰਕੇ ਜਿਹੜੇ ਮੁੱਖ ਪ੍ਰਬੰਧਕ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਆਡਿਟ ਨੇ ਉਹ ਠੀਕ ਠਾਕ ਕਰਵਾ ਲਿਆ ਕਰਨ। ਆ ਦੇਖਣ 'ਚ ਹੀ ਲੱਗਦਾ ਕਿ ਇੱਕ ਸਾਲ 'ਚ ਕੀ ਹੋਇਆ, ਜਾਂ ਤਾਂ ਸੰਗਤ ਦੀ ਆਮਦ ਬਹੁਤ ਵਧੀ, ਯਾਨੀ ਸਿਰੋਂ ਪਾਓ ਜਿਹੜੇ ਸੀਗੇ ਉਹਨਾਂ ਦੀ ਲਾਗਤ ਜ਼ਿਆਦਾ ਹੋ ਗਈ, ਤੇ ਜਾਂ ਫਿਰ ਕੋਈ ਗੜਬੜ ਹੋ ਗਈ। ਇਸ ਕਰਕੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਸਾਰੇ ਕੋਈ ਬੇਈਮਾਨ ਨਹੀਂ ਹੁੰਦੇ, ਸਾਰੇ ਕਿਸੇ ਵੀ ਸੰਸਥਾ ਦੇ ਵਿੱਚ ਮਹਿਕਮੇ ਦੇ ਵਿੱਚ ਸਾਰੇ ਭ੍ਰਿਸ਼ਟ ਨਹੀਂ ਹੁੰਦੇ, ਪਰ ਕਿਸੇ ਦਾ ਇੱਕ ਦਾ ਹੋ ਸਕਦਾ ਦਾ ਲੱਗ ਗਿਆ ਹੋਵੇ ਤੇ 4 ਹੋਰ ਨਾਲ ਰਲ ਗਏ ਹੋਣ, ਬਹੁਤ ਸਾਰਾ ਕੁਝ ਹੁੰਦਾ ਇਸ ਤਰ੍ਹਾਂ। ਤਾਂ ਜ਼ਰੂਰ ਇਹਨਾਂ ਨੂੰ ਆਪਣਾ ਆਡਿਟ ਜਿਹੜਾ ਉਹ ਠੀਕ ਕਰ ਲੈਣਾ ਚਾਹੀਦਾ, ਔਰ ਆਡਿਟ ਦੇ ਵਿੱਚ ਫਸ ਜਾਂਦੇ ਹੁੰਦੇ। ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਸਰੂਪ ਗਾਇਬ ਹੋਏ ਸਨ, ਉਹਨਾਂ ਦੇ ਵਿੱਚ ਵੀ ਇਹਨਾਂ ਦਾ ਆਡਿਟ ਹੀ ਫਾਲਟਡ ਪਾਇਆ ਗਿਆ ਸੀ। ਜੀ ਜੀ, ਬਿਲਕੁਲ ਸਪਸ਼ਟ ਪਾਰਦਰਸ਼ਤਾ ਜਿਹੜੀ ਉਸ ਚੀਜ਼ ਦੇ ਵਿੱਚ ਜ਼ਰੂਰ ਚਾਹੀਦੀ ਹੁੰਦੀ ਆ। ਤੇ ਅਗਲੀ ਖਬਰ ਵੱਲ ਵਧਣ ਤੋਂ ਪਹਿਲਾਂ ਦੱਸਦੇ ਜਾਈਏ ਸਰੋਤਿਓ, 1 ਤਰੀਕ ਤੋਂ 1 ਅਪ੍ਰੈਲ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਤਬਦੀਲ ਕਰਕੇ ਅੱਧਾ ਘੰਟਾ ਜਲਦੀ ਸ਼ੁਰੂ ਹੋਇਆ ਕਰੂਗਾ। ਕੈਲੀਫੋਰਨੀਆ ਟਾਈਮ ਦੇ ਮੁਤਾਬਕ 8 ਵਜੇ ਸਵੇਰੇ ਖਬਰ ਤੇ ਨਜ਼ਰ ਜਿਹੜਾ ਮਿੰਟੂ ਗੁਰੂਸਰੀਆ ਜੀ ਦੇ ਨਾਲ ਆਪਾਂ ਕਰਦੇ ਹਾਂ ਸਵੇਰੇ, ਉਹ ਸ਼ੁਰੂ ਹੋਇਆ ਕਰੇਗਾ। ਸੋ ਇਸ ਜਿਹੜੇ ਸਮੇਂ ਦੀ ਤਬਦੀਲੀ ਆ ਉਸ ਨੂੰ ਨੋਟ ਕਰ ਲਿਓ। ਆਉਂਦੇ ਜਿਹੜੇ ਸ਼ੁੱਕਰਵਾਰ ਤੋਂ 1 ਤਰੀਕ ਤੋਂ 1 ਅਪ੍ਰੈਲ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਹੁਣ 8 ਵਜੇ ਸ਼ੁਰੂ ਹੋਇਆ ਕਰੇਗਾ। ਤੇ ਮਿੰਟੂ ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਮਜੀਠੀਏ ਨੇ ਫੇਰ ਲਾਇਆ ਗੇਅਰ, ਸੁਪਰੀਮ ਕੋਰਟ ਤੱਕ ਪਹੁੰਚੇ। ਦੇਖੋ, ਇਹ ਸੁਪਰੀਮ ਕੋਰਟ ਦੇ ਵਿੱਚ ਗਏ ਨੇ, ਸੁਪਰੀਮ ਕੋਰਟ ਦੇ ਵਿੱਚ ਗਏ ਨੇ ਮੁਕੱਦਮਾ ਦਰਜ ਮੁਕੱਦਮਾ ਰੱਦ ਕਰਵਾਉਣ ਵਾਸਤੇ। ਦਰਜ ਤੇ ਹੋ ਚੁੱਕਾ, ਹੁਣ ਮੁਕੱਦਮਾ ਰੱਦ ਕਰਵਾਉਣ ਵਾਸਤੇ ਗਏ ਨੇ। ਕਿਉਂ? ਉਹਦਾ ਇੱਕ ਕਾਰਨ ਆ, ਗੱਲ ਨੂੰ ਆਪਾਂ ਘਮਾਉਂਦੇ ਫਿਰਾਉਂਦੇ ਨਹੀਂ ਆ, ਬਿਲਕੁਲ ਸਿੰਪਲ ਤਰੀਕੇ ਦੇ ਨਾਲ ਸਮਝ ਲੈਂਦੇ ਆ। ਦਰਅਸਲ ਜੋ ਕੇਸ ਹੈ ਨਾ ਵਿਕਰਮ ਸਿੰਘ ਮਜੀਠੀਏ ਦਾ, ਜਿੰਨਾ ਕੋ ਮੈਨੂੰ ਪਤਾ ਹੈ, ਹਾਲਾਂਕਿ ਆਪਾਂ ਕੋਈ ਕਾਨੂੰਨੀ ਮਾਹਰ ਨਹੀਂ ਹੈ, ਕੋਈ ਆਪਾਂ ਲਾਅ ਐਕਸਪਰਟ ਨਹੀਂ ਹੈ, ਪਰੰਤੂ ਜਿੰਨਾ ਕੋ NDPS ਬਾਰੇ ਮੈਨੂੰ ਪਤਾ ਆ, ਉਹਦੇ ਵਿੱਚ ਵਿਕਰਮ ਸਿੰਘ ਮਜੀਠੀਏ ਨੂੰ ਰਾਹਤ ਨਹੀਂ ਮਿਲਣੀ। ਕਾਰਨ ਕੀ ਹੁੰਦਾ ਰਾਜ ਕਰਨਵੀਰ ਸਿੰਘ ਜੀ, ਕਿ ਜਿਹੜੇ ਇਸ ਤਰ੍ਹਾਂ ਦੇ ਸਖਤ ਕਾਨੂੰਨ ਹੁੰਦੇ ਆ, ਨਸ਼ਾ ਵਿਰੋਧੀ ਕਾਨੂੰਨ ਲੈ ਲਓ ਜਾਂ ਰੇਪ ਕਾਨੂੰਨ ਲੈ ਲਓ, ਉਹਦੇ ਵਿੱਚ ਕੀ ਹੁੰਦਾ, ਰੇਪ ਵਿਰੋਧੀ ਕਾਨੂੰਨ ਕਹਿਣਾ ਚਾਹੀਦਾ, ਕਿ ਇਹਨਾਂ ਕਾਨੂੰਨਾਂ ਦੇ ਵਿੱਚ ਫਿਰ ਹੁੰਦਾ ਕੀ ਅੱਗੇ ਜਾ ਕੇ, ਕਿ ਜੇ ਮੰਨ ਲਓ ਕਿਸੇ ਇੱਕ ਮਾਮਲੇ ਦੇ ਵਿੱਚ ਖਾਸ ਤੌਰ ਤੇ ਕੋਈ ਇੱਕ ਐਸਾ ਫੈਸਲਾ ਲਿਆ ਜਾਂਦਾ ਹੈ ਜਿਹੜਾ ਕਿ ਆਪਾਂ ਕਹਿ ਲਈਏ ਕਿ ਬੜਾ ਇੱਕ ਹਟਵਾਂ ਫੈਸਲਾ ਹੁੰਦਾ, ਲੀਗ ਤੋਂ ਹਟਵਾਂ ਹੁੰਦਾ ਹੈ। ਆਮ ਤੌਰ ਤੇ NDPS ਬੜਾ ਸਖਤ ਲਾਅ ਹੈ। ਜੇ ਫਰਜ਼ ਕਰੋ ਵਿਕਰਮ ਸਿੰਘ ਮਜੀਠੀਆ ਨੂੰ ਬੜੀ ਆਸਾਨੀ ਨਾਲ ਕਿਤੋਂ ਬੇਲ ਮਿਲ ਜਾਂਦੀ, ਕਿਤੋਂ ਵੀ ਮਿਲ ਜਾਂਦੀ ਹੈ, ਹਾਈ ਕੋਰਟ ਚੋਂ ਮਿਲ ਜਾਂਦੀ ਹੈ ਜਾਂ ਸੁਪਰੀਮ ਕੋਰਟ ਚੋਂ ਮਿਲ ਜਾਂਦੀ ਹੈ, ਕਿਉਂਕਿ ਇਹ ਰਿਕਵਰੀ ਬਹੁਤ ਵੱਡੀ ਹੈ, ਰਿਕਵਰੀ ਬਹੁਤ ਵੱਡੀ। ਹਾਲਾਂਕਿ ਵਿਕਰਮ ਸਿੰਘ ਮਜੀਠੀਏ ਕੋਲੋਂ ਕੋਈ ਰਿਕਵਰੀ ਨਹੀਂ ਹੋਈ, ਜਿਹੜੇ ਕਿ ਉਹਨੇ ਆਧਾਰ ਦਿੱਤੇ ਆ ਉੱਥੇ ਕਿਤੇ ਹਰਪ੍ਰੀਤ ਸਿੱਧੂ ਨੂੰ ਇਸ ਪੜਤਾਲ ਚੋਂ ਹਟਾਉਣ ਬਾਰੇ ਜਾਂ ਇੱਕ ਆਪਣਾ ਪਰਚਾ ਰੱਦ ਕਰਵਾਉਣ ਬਾਰੇ ਅਪੀਲ ਪਾਈ ਗਈ ਹੈ, ਜਿਹਦੀ ਸੁਣਵਾਈ ਸ਼ਾਇਦ ਅਪ੍ਰੈਲ ਦੀ ਸਟਾਰਟਿੰਗ ਦੇ ਵਿੱਚ ਹੋਏਗੀ। ਤਾਂ ਕਹਿਣ ਦਾ ਮਤਲਬ ਕਿ ਚਲੋ ਉਹ ਤੇ ਹਰੇਕ ਦਾ ਕਾਨੂੰਨੀ ਅਧਿਕਾਰ ਆ। ਮੈਂ ਜਿਹੜੀ ਗੱਲ ਕਹਿ ਰਿਹਾ, ਜਿਹਨੂੰ ਬਹੁਤ ਆਸਾਨੀ ਨਾਲ ਤੁਸੀਂ ਪਕੜ ਪਾਵੋਗੇ, ਕਿ ਜੇਕਰ ਮੰਨ ਲਓ ਇਹੋ ਜਿਹੇ ਮਾਮਲਿਆਂ ਦੇ ਵਿੱਚ
ਕੋਈ ਵੱਡੀ ਰਹਿਤ ਦਿੱਤੀ ਜਾਂਦੀ ਹੈ ਜਿਹਨੂੰ ਇੱਕ ਮਿਸਾਲੀ ਰਹਿਤ ਕਹਿ ਸਕਦੇ ਆ, ਤਾਂ ਫਿਰ ਹੁੰਦਾ ਕੀ ਹੈ ਕਿ ਉਹ ਜਿਹੜਾ ਗਰਾਊਂਡ ਹੁੰਦਾ ਹੈ ਅੱਗੇ ਕੇਸਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਕਿ ਫਲਾਣੇ ਨੂੰ ਇੰਨੀ ਵੱਡੀ ਰਿਕਵਰੀ ਦੇ ਵਿੱਚ ਇਹੋ ਜਿਹੇ ਜਦੋਂ ਸਰਕਮਸਟੈਂਸਸ ਸੀਗੇ ਤਾਂ ਉਹਨੂੰ ਰਾਹਤ ਦਿੱਤੀ ਗਈ ਆ, ਤਾਂ ਉੱਥੇ ਫਿਰ ਕੋਰਟਾਂ ਨੂੰ ਰਾਹਤ ਦੇਣੀ ਪੈਂਦੀ ਹੈ। ਸੋ ਇਸ ਕਰਕੇ ਐਨਡੀਪੀਐਸ ਦੇ ਵਿੱਚ ਐਸੀ ਕੁਝ ਰਾਹਤ ਜਿਹੜੀ ਹੈ ਉਹ ਤਕਰੀਬਨ ਅਸੰਭਵ ਹੈ। ਤਾਂ ਅਸੰਭਵ ਹੋਵੇ ਜਦੋਂ ਰਾਹਤ, ਤਾਂ ਫਿਰ ਆਫਤ ਟਾਲਣ ਦਾ ਇੱਕੋ ਇੱਕ ਜ਼ਰੀਆ ਹੈ ਕਿ ਨਾ ਰਹੇ ਬਾਂਸ ਨਾ ਵੱਜੇ ਬਾਂਸਰੀ, ਕਿ ਕੇਸ ਹੀ ਰੱਦ ਕਰਵਾਉਣ ਦੀ ਪਹੁੰਚ ਕੀਤੀ ਜਾਵੇ। ਤੁਸੀਂ ਦੇਖਿਆ ਹੋਣਾ ਮਜੀਠੀਆ ਦੀ ਜ਼ਮਾਨਤ ਰੱਦ ਹੋਈ, ਉਸ ਤੋਂ ਬਾਅਦ ਉਹਨਾਂ ਨੇ ਅਪਰ ਕੋਰਟ ਦੇ ਵਿੱਚ ਯਾਨੀ ਹਾਈ ਕੋਰਟ ਦੇ ਵਿੱਚ ਨਹੀਂ ਲਾਈ ਜ਼ਮਾਨਤ, ਅੱਜ ਤੱਕ ਨਹੀਂ ਲੱਗੀ। ਮੈਨੂੰ ਨਹੀਂ ਪਤਾ, ਜੇ ਗੁਪਤ ਤਰੀਕੇ ਨਾਲ ਲੱਗੀ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ, ਜਨਤਕ ਤੌਰ ਤੇ ਉਹਦੀ ਇਨਫੋਰਮੇਸ਼ਨ ਨਹੀਂ ਹੈ। ਯਾਨੀ ਉਹਨਾਂ ਨੇ ਜ਼ਮਾਨਤ ਟਰਾਈ ਕਰਨ ਦੀ ਥਾਂ ਤੇ ਇੱਕ ਨਵੀਂ ਟਰਾਈ ਲੈਣ ਦੀ ਸੋਚਿਆ ਕਿ ਭਾਈ ਆਪਾਂ ਹੁਣ ਇਹ ਟਰਾਈ ਲੈ ਕੇ ਦੇਖੀਏ ਕਿ ਸ਼ਾਇਦ ਪਰਚਾ ਹੀ ਖਾਰਜ ਹੋ ਜਾਵੇ। ਜੀ ਜੀ। ਅਗਲੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀਏ, ਹਿੰਦੂਆਂ ਨੂੰ ਵੀ ਘੱਟ ਗਿਣਤੀ ਦਰਜਾ ਦੇਣ ਦੇ ਜਿਹੜੇ ਮਾਮਲੇ ਦੇ ਵਿੱਚ ਗੱਲਬਾਤ ਜੀ ਜਿਹੜੀ ਚੱਲ ਰਹੀ ਹੈ, ਕੀ ਹੈ ਜੀ ਇਹ ਪੂਰਾ ਮਸਲਾ? ਇਹ ਦੇਖੋ ਬੜਾ ਇੱਕ ਕਹਿ ਲਈਏ ਕਿ ਸਾਡੇ ਇੰਡੀਆ ਦੇ ਵਿੱਚ ਇਸ ਵੇਲੇ ਚਰਚਿਤ ਵਿਸ਼ਾ ਹੈ, ਪਰ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹੋ ਜਿਹੇ ਵਿਸ਼ੇ ਜਿਹੜੇ ਆ ਨਾ ਉਹ ਦਰਕਨਾਰ ਕਰ ਲਏ ਜਾਂਦੇ ਆ, ਤਾਂ ਫਿਰ ਜਦੋਂ ਐਨ ਮੌਕੇ ਤੇ ਸੱਟ ਵੱਜਦੀ ਆ ਫਿਰ ਉਦੋਂ ਹਫੜਾ ਦਫੜੀ ਪੈ ਜਾਂਦੀ ਆ। ਗੱਲ ਇਹ ਆ ਕਿ ਮਾਮਲਾ ਤਾਂ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਚਰਚਾ ਦੇ ਵਿੱਚ ਹੈ, ਸੁਪਰੀਮ ਕੋਰਟ 'ਚ ਪਹਿਲਾਂ ਵੀ ਗਿਆ, ਸੁਣਵਾਈ ਹੋਈ। ਉਹਦੇ 'ਚ ਕੀ ਹੈ ਕਿ ਜਿੱਥੇ ਮੰਨ ਲਓ ਕੁਝ ਸਟੇਟਾਂ ਐਸੀਆਂ ਨੇ, ਜਿਵੇਂ ਆਪਾਂ ਦੇਖ ਲਈਏ ਤਕਰੀਬਨ ਜੇ ਆਪਾਂ ਯੂਟੀ ਵੀ ਗਿਣ ਲਈਏ ਵਿੱਚ 8-9 ਸਟੇਟਾਂ ਇਸ ਤਰ੍ਹਾਂ ਦੀਆਂ ਆਉਣਗੀਆਂ ਇੰਡੀਆ ਦੇ ਵਿੱਚ ਜਿੱਥੇ ਹਿੰਦੂ ਮਾਈਨੋਰਿਟੀ 'ਚ ਆ ਜਾਂਦੇ ਨੇ। ਮੈਂ ਇਹਨੂੰ ਵੀ ਸਾਦੇ ਤਰੀਕੇ ਨਾਲ ਸਮਝਾਉਣ ਦਾ ਯਤਨ ਕਰਦਾ ਕਿ ਜਿੱਦਾਂ ਪੰਜਾਬ ਆ, ਪੰਜਾਬ ਦੀ ਆਪਾਂ ਜੇ ਡੈਮੋਗ੍ਰਾਫੀ ਦੇਖਦੇ ਆ 2011 ਦੇ ਮੁਕਾਬਲੇ ਤਾਂ ਇੱਥੇ 38% ਹਿੰਦੂ ਆ ਗਏ, 58% ਸਿੱਖ ਆ ਗਏ, ਤਾਂ ਇੱਥੇ ਉਹ ਕੀ ਹੋ ਗਏ ਮਾਈਨੋਰਿਟੀ। ਪਰ ਜੇ ਆਪਾਂ ਇੱਕ ਦੇ ਮੁਕਾਬਲੇ ਦੇਖੀਏ, ਇਹ ਵੀ ਇੰਟਰਸਟਿੰਗ ਹੈ ਫੈਕਟ ਤੁਹਾਨੂੰ ਜਿਹੜਾ ਮੈਂ ਦਿਖਾ ਰਿਹਾ, ਤਾਂ ਇੱਥੇ ਹਿੰਦੂ 37% ਹੈ ਤਾਂ ਸਿੱਖ ਜਿਹੜੇ ਆ 60% ਆ। ਕਮਾਲ ਦੀ ਗੱਲ ਹੈ ਕਿ 2011 ਆਉਂਦਿਆਂ ਤੱਕ 58 ਰਹਿ ਜਾਂਦੇ, ਯਾਨੀ 2% ਘਟ ਜਾਂਦੇ ਆ। ਔਰ ਮੇਰਾ ਮੰਨਣਾ ਇਹ ਆ ਕਿ ਜਿਹੜੀ ਇਹ ਹੋਏਗੀ 11 ਤੋਂ ਅੱਗੇ ਦੀ ਮਰਦਮਸ਼ੁਮਾਰੀ, ਇਹਦੇ ਵਿੱਚ ਇਹ ਗਿਰਾਵਟ ਹੋਰ ਵੀ ਦਰਜ ਹੋਏਗੀ, ਪਰ ਬਾਵਜੂਦ ਇਸ ਦੇ ਹਿੰਦੂ ਕੀ ਬਣੇ ਰਹਿਣਗੇ ਮਾਈਨੋਰਿਟੀ। ਤਾਂ ਇਸੇ ਤਰ੍ਹਾਂ ਇੱਕ ਹੋਰ ਮੈਂ ਤੁਹਾਨੂੰ ਮਿਸਾਲ ਦੇ ਦਿੰਦਾ ਆ, ਜਿੱਦਾਂ ਇੱਕ ਲਕਸ਼ਦੀਪ ਆ, ਲਕਸ਼ਦੀਪ ਦੇ ਵਿੱਚ ਕੀ ਆ ਕਿ 4% ਹਿੰਦੂ ਆ ਗਿਆ, 95% ਮੁਸਲਿਮ ਆ ਗਿਆ 2001 ਦੀ ਮਰਦਮਸ਼ੁਮਾਰੀ ਦੇ ਮੁਤਾਬਕ। ਪਰ 2011 ਦੇ ਵਿੱਚ ਕੀ ਹੋਇਆ ਕਿ ਹਿੰਦੂ ਇੱਥੇ 1% ਘਟ ਜਾਂਦਾ ਹੈ ਤਾਂ 97% ਮੁਸਲਮਾਨ ਹੋ ਜਾਂਦਾ, ਯਾਨੀ ਮੁਸਲਮਾਨ ਵੱਧ ਜਾਂਦਾ, ਜਿਵੇਂ ਆਪਾਂ ਪੰਜਾਬ ਦੇ ਕੇਸ ਦੇ ਵਿੱਚ ਦੇਖ ਰਹੇ ਹਾਂ। ਤਾਂ ਇਸ ਤਰ੍ਹਾਂ ਹੋਰ ਵੀ ਕੁਝ ਸਟੇਟਾਂ ਨੇ, ਮਿਜ਼ੋਰਮ ਆ, ਮੇਘਾਲਿਆ ਆ, ਅਰੁਣਾਚਲ ਆ, ਮਨੀਪੁਰ ਆ, ਨਾਗਾਲੈਂਡ ਆ, ਲਦਾਖ ਆ, ਇਹਨਾਂ ਦੇ ਇੱਕ ਆਪਣਾ ਬੰਦਾ ਆ ਅਸ਼ਵਨੀ ਉਪਾਧਿਆਏ। ਉਹ ਵਕੀਲ ਹੈ ਪੇਸ਼ੇ ਤੋਂ, ਇੱਕ ਮਾਮਲਾ ਵੀ ਉਹਦੇ ਤੇ ਦਰਜ ਹੋ ਗਿਆ ਸੀ ਜਦੋਂ ਸਦਨ ਦੇ ਬਾਹਰ ਕੁਝ ਇਤਰਾਜ਼ਯੋਗ ਨਾਰੇ ਵਗੈਰਾ ਲਾਏ ਸਨ, ਤਾਂ ਇਹੀ ਪਟੀਸ਼ਨ ਕਰਤਾ ਹੈ। ਇਹਦਾ ਕਹਿਣਾ ਇਹ ਆ ਕਿ ਦੇਖੋ ਜਿਹੜੀ ਮਾਈਨੋਰਿਟੀ ਨੂੰ ਮਤਲਬ ਕਿ ਕੁਝ ਲਾਹੇਵੰਦਾਂ ਦੀ ਨੀਤੀ ਮਿਲਦੀ ਹੈ, ਮਸਲਨ ਇੱਕ ਖੁੱਲ ਮਿਲ ਗਈ ਜਿੱਦਾਂ ਕਿ ਉਹ ਆਪਣੇ ਵਿਦਿਅਕ ਅਦਾਰੇ ਚਲਾ ਸਕਦੇ, ਜਿੱਦਾਂ ਮਦਰਸੇ ਵਗੈਰਾ ਚੱਲਦੇ ਨੇ, ਤਾਂ ਬਈ ਇਹ ਲਾਹਾ ਜਿਹੜਾ ਆ ਉਹ ਸਟੇਟਾਂ ਦੇ ਹਿਸਾਬ ਨਾਲ, ਸਟੇਟਾਂ ਦੀ ਜਿਹੜੀ ਡੈਮੋਗ੍ਰਾਫੀ ਹੈ ਉਹਦੇ ਹਿਸਾਬ ਦੇ ਨਾਲ ਮਾਈਨੋਰਿਟੀ ਦਾ ਦਰਜਾ ਦੇ ਕੇ ਹਿੰਦੂਆਂ ਨੂੰ ਵੀ ਮਿਲਣੀ ਚਾਹੀਦੀ ਹੈ। ਸੋ ਖੁੱਲ ਦਾ ਮਤਲਬ ਕਿ ਮੈਂ ਤੁਹਾਨੂੰ ਇੱਕ ਮਿਸਾਲ ਹੋਰ ਦੇ ਦਿੰਦਾ, ਇੱਕ ਬੜੀ ਮਸ਼ਹੂਰ ਮਿਸਾਲ ਆ ਕਿ ਜਿਵੇਂ ਹੁਣ ਕਸ਼ਮੀਰ ਦੇ ਵਿੱਚ ਸਿੱਖ ਵੀ ਮਾਈਨੋਰਿਟੀ ਨੇ ਤੇ ਹਿੰਦੂ ਵੀ ਮਾਈਨੋਰਿਟੀ ਨੇ, ਮੈਜੋਰਿਟੀ ਚ ਕੌਣ ਹੈ ਮੁਸਲਿਮ। ਤਾਂ ਉੱਥੇ ਕੀ ਹੈ ਕਿ ਮਾਈਨੋਰਿਟੀ ਦਾ ਦਰਜਾ ਜਿਹੜਾ ਬਾਵਜੂਦ ਇਸ ਦੇ ਕਿ ਮੁਸਲਿਮ ਬਹੁ ਗਿਣਤੀ ਚ ਨੇ, ਤਾਂ ਉਹਨਾਂ ਦੇ ਕੋਲ ਜੇ ਆਪਾਂ ਦੇਸ਼ ਪੱਧਰ ਤੇ ਦੇਖੀਏ ਤਾਂ ਉਹਨਾਂ ਦੇ ਕੋਲ ਦਰਜਾ ਕਿਹੜਾ ਰਿਹਾ ਮਾਈਨੋਰਿਟੀ। ਮਤਲਬ ਕਿ ਆਪਣੇ ਸੂਬੇ ਦੇ ਵਿੱਚ ਮੈਜੋਰਿਟੀ ਹੈ, ਬਟ ਬਾਵਜੂਦ ਇਸ ਦੇ ਕਿਉਂਕਿ ਮੁਲਕ ਦੇ ਵਿੱਚ ਮਾਈਨੋਰਿਟੀ, ਉਹਨਾਂ ਨੂੰ ਮਾਈਨੋਰਿਟੀ ਦਾ ਹੀ ਦਰਜਾ ਮਿਲਿਆ। ਤਾਂ ਹੋਇਆ ਕਿ ਇੱਕ ਮਿਸਾਲ ਦਿੱਤੀ ਜਾਂਦੀ ਹੁੰਦੀ ਹੈ, ਔਰ ਬੜੀ ਪੁਰਾਣੀ ਬਹਿਸ ਹੈ, ਬੜੀ ਪੁਰਾਣੀ ਡਿਬੇਟ ਹੈ ਇਹ, ਮੈਂ ਤਾਂ ਤੁਹਾਨੂੰ ਦੱਸ ਦਿਆਂ ਕਿ 2007-8 ਦੇ ਵਿੱਚ ਉੱਥੇ ਘੱਟ ਗਿਣਤੀਆਂ ਲਈ ਕਹਿੰਦੇ ਆ ਕਿ 20,000 ਸਕਾਲਰਸ਼ਿਪਾਂ ਦਿੱਤੀਆਂ ਗਈਆਂ ਸੀ, ਠੀਕ ਹੈ ਜੀ। ਤਾਂ ਉਹਦੇ ਚ ਕੀ ਹੋਇਆ ਕਿ ਕਸ਼ਮੀਰ ਦੇ ਹਿੱਸੇ 753 ਆਏ ਤੇ ਇਹਦੇ ਵਿੱਚ 717 ਕੱਲੀਆਂ ਮੁਸਲਮਾਨਾਂ ਨੂੰ ਮਿਲੀਆਂ, ਜਦ ਕਿ ਮੁਸਲਮਾਨ ਮੈਜੋਰਿਟੀ ਚ ਸੀ।
ਮੈਜੋਰਟੀ ਸੀ ਪੂਰੇ ਉੱਥੇ ਕਸ਼ਮੀਰ ਦੇ ਵਿੱਚ, ਪਰ ਕਿਉਂਕਿ ਉਹ ਇੰਡੀਆ 'ਚ ਮਾਈਨੋਰਟੀ ਦਾ ਦਰਜਾ ਹਾਸਲ ਕਰੀ ਬੈਠੇ ਆ ਤਾਂ ਇਸ ਕਰਕੇ ਉਹਨਾਂ ਨੂੰ ਉੱਥੇ ਲਾਹਾ ਮਿਲ ਗਿਆ, ਔਰ ਜੋ ਮਾਈਨੋਰਟੀ ਹੈ ਮਸਲਨ ਸਿੱਖ ਹੋ ਗਏ ਜਾਂ ਹਿੰਦੂ ਹੋ ਗਏ ਉਹਨਾਂ ਨੂੰ ਨੁਕਸਾਨ ਹੋ ਗਿਆ। ਸੋ ਇਹ ਇੱਕ ਤਰਕ ਹੈ, ਇੱਕ ਗਰਾਊਂਡ ਹੈ ਇਸ ਪਟੀਸ਼ਨ ਦਾ ਕਿ ਭਾਈ ਰਾਜਾਂ ਦੇ ਹਿਸਾਬ ਨਾਲ ਦਿੱਤਾ ਜਾਣਾ ਚਾਹੀਦਾ ਮਾਈਨੋਰਟੀ ਦਾ ਦਰਜਾ। ਵੈਸੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਇੰਡੀਆ ਗਵਰਨਮੈਂਟ ਦਾ ਜਿਹੜਾ ਘੱਟ ਗਿਣਤੀ ਐਕਟ ਆ ਉਹਦੇ ਮੁਤਾਬਕ 5 ਕਮਿਊਨਿਟੀਜ਼ ਨੂੰ ਹੀ ਇਹ ਦਰਜਾ ਪ੍ਰਾਪਤ ਆ। ਉਹਦੇ ਚ ਮੁਸਲਮਾਨ ਆ ਗਏ, ਸੈਕੰਡ ਮੇਰੇ ਖਿਆਲ ਦੇ ਨਾਲ ਕ੍ਰਿਸਚੀਅਨ ਆ ਗਏ, ਪਾਰਸੀ ਆ ਗਏ, ਬੁੱਧਿਸਟ ਆ ਗਏ ਤੇ ਸਿੱਖ ਆ ਗਏ। ਹੁਣ ਕਿਤੇ ਕਿਤੇ ਨਾ ਵਿਰਲੀ ਟਾਵੀਂ ਤੁਸੀਂ ਮਿਸਾਲ ਦੇਖੋਗੇ ਕਿ ਕੁਝ ਯਹੂਦੀ ਹੈਗੇ ਆ ਕੁਝ ਸਟੇਟਾਂ ਦੇ ਵਿੱਚ, ਤਾਂ ਉਹਨਾਂ ਨੂੰ ਵੀ ਵਿੱਚ ਐਡ ਆਨ ਕਰ ਲਿਆ ਗਿਆ ਹੈ। ਤਾਂ ਖੈਰ ਇਹ ਹੈ ਪਟੀਸ਼ਨ ਦਾ ਕਹਿ ਲੋ ਕਿ ਗਰਾਊਂਡ ਤਰਕ ਕਿ ਭਾਈ ਸਟੇਟ ਵਾਈਜ਼ ਇਹ ਜਿਹੜਾ ਦਰਜਾ ਦਿੱਤਾ ਜਾਣਾ ਚਾਹੀਦਾ। ਹਾਲਾਂਕਿ ਸੁਪਰੀਮ ਕੋਰਟ, ਮੈਨੂੰ ਨਹੀਂ ਪਤਾ ਹੁਣ ਕਿਉਂ ਦੁਬਾਰਾ ਇਹ ਚੀਜ਼ਾਂ ਬਦਲ ਗਈਆਂ, ਸੁਪਰੀਮ ਕੋਰਟ ਪਹਿਲਾਂ ਕਹਿ ਚੁੱਕਾ ਹੈ, ਮੈਂ ਤੁਹਾਨੂੰ ਕਿਹਾ ਨਾ ਕਿ ਇਹ ਅਸੀਂ ਡਿਬੇਟ ਬਹੁਤ ਲੰਬੇ ਸਮੇਂ ਤੋਂ ਸੁਣਦੇ ਆਏ ਹਾਂ। ਸੁਪਰੀਮ ਕੋਰਟ ਇਸ ਤੋਂ ਪਹਿਲਾਂ ਅਤੀਤ ਦੇ ਵਿੱਚ ਇਹ ਕਹਿ ਚੁੱਕਾ ਹੈ ਕਿ ਇਹ ਸਟੇਟ ਵਾਈਜ਼ ਨਹੀਂ ਦਰਜੇ ਦਿੱਤੇ ਜਾ ਸਕਦੇ, ਇਹ ਦੇਸ਼ ਪੱਧਰ ਤੇ ਦਿੱਤੇ ਜਾ ਸਕਦੇ। ਪਰ ਐਤਕੀ ਜੋ ਸੈਂਟਰ ਨੇ ਜਵਾਬ ਦਾਖਲ ਕੀਤਾ ਵਾ, ਯਾਨੀ ਹਲਫਨਾਮਾ ਜਿਹੜਾ ਦਾਖਲ ਕੀਤਾ, ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ, ਹਾਂ ਸਟੇਟਾਂ ਚਾਹੁਣ ਤੇ ਅਜਿਹਾ ਕਰ ਸਕਦੇ। ਮਤਲਬ ਕਿ ਉਹਨਾਂ ਨੇ ਅਧਿਕਾਰ ਦੇ ਦਿੱਤੇ ਨੇ ਰਾਜਾਂ ਨੂੰ ਕਿ ਰਾਜ ਜੇ ਚਾਹੁਣ ਤਾਂ ਉਹ ਕਰ ਸਕਦੇ ਆ। ਤਾਂ ਹੁਣ ਜਿੱਦਾਂ ਕਸ਼ਮੀਰ ਨੂੰ ਤਾਂ ਤੋੜ ਦਿੱਤਾ, ਯੂਟੀ ਬਣਾ ਦਿੱਤਾ, ਤਾਂ ਯੂਟੀ ਦੇ ਵਿੱਚ ਕੀ ਹੈ, ਤਾਂ ਉੱਥੇ ਤਾਂ ਸੈਂਟਰ ਆ ਗਈ ਨਾ, ਸੈਂਟਰ ਚਾਹੇ ਤਾਂ ਉੱਥੇ ਦਰਜਾ ਦੇ ਸਕਦੀ ਹੈ। ਸੋ ਇਹ ਸਾਰੀ ਕਹਾਣੀ, ਇਹ ਕਹਾਣੀ ਦਾ ਸਾਰਾਂਸ਼ ਹੈ। ਹੁਣ ਸੁਪਰੀਮ ਕੋਰਟ ਨੇ ਬਾਕੀ ਜਿਹੜਾ ਉਹ ਅੰਤਮ ਫੈਸਲਾ ਲੈਣਾ ਕਿ ਕੀ ਹੋ ਸਕਦਾ ਇਸ ਮਸਲੇ 'ਚ, ਕਿ ਦੇਸ਼ ਵਿਆਪੀ ਹੀ ਮਾਈਨੋਰਟੀ ਮੈਜੋਰਟੀ ਦਾ ਜਿਹੜਾ ਦਰਜਾ ਉਹ ਰਹਿਣਾ ਚਾਹੀਦਾ ਜਾਂ ਸਟੇਟ ਵਾਈਜ਼ ਹੋਣਾ ਚਾਹੀਦਾ। ਜੀ 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 ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਫਿਰ ਕੱਲ ਨੂੰ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸਦੇ ਜਾਈਏ, ਆਉਂਦੀ 1 ਤਰੀਕ ਤੋਂ 1 ਅਪ੍ਰੈਲ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਤਬਦੀਲ ਹੈ। ਉਹ ਤੁਸੀਂ ਹੁਣ ਪ੍ਰੋਗਰਾਮ ਆ ਉਹ 8 ਵਜੇ ਸਵੇਰੇ ਜਿਹੜਾ ਉਹ ਸੁਣਿਆ ਕਰੋਗੇ ਮਿੰਟੂ ਗੁਲਸਰੀਆ ਹੋਣਾ ਦੇ ਨਾਲ, ਸਵੇਰੇ 8 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਸੋ ਇਹ ਤਬਦੀਲੀ ਇਸ ਪ੍ਰੋਗਰਾਮ ਦੀ ਜਿਹੜੀ ਕੀਤੀ ਗਈ ਆ, ਚੇਂਜ ਕੀਤਾ ਗਿਆ ਆ, ਉਸ ਨੂੰ ਤੁਸੀਂ ਨੋਟ ਕਰ ਲਿਓ। ਆਉਂਦੇ ਸ਼ੁੱਕਰਵਾਰ ਤੋਂ 1 ਤਰੀਕ ਤੋਂ 1 ਅਪ੍ਰੈਲ ਤੋਂ ਇਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 8 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਸੁਣਿਆ ਕਰੋਗੇ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।